ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਦੋਸਤਾਂ ਨੂੰ ਰਿਕੁਐਸਟ ਤੇ ਬੇਨਤੀ ਹੈ ਕਿ ਤੁਸੀਂ ਇਹ ਜਿਹੜੀ ਵੀਡੀਓ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਜਿਹੜੇ ਉਹ ਆ ਜਾਣ ਔਰ ਅੱਜ ਦਾ ਜਿਹੜਾ ਇੱਕ ਪ੍ਰੋਗਰਾਮ ਹੈ ਉਹਨੂੰ ਅਸੀਂ ਸ਼ੁਰੂ ਕਰ ਸਕੀਏ। ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਜਾਈਏ ਜਿਹੜੇ ਸਾਡੇ ਨਾਲ ਨਵੇਂ ਲੋਕ ਸ਼ਾਮਲ ਹੋ ਰਹੇ ਨੇ ਉਹਨਾਂ ਦੇ ਹਵਾਲੇ ਨਾਲ ਕਿ ਲੈਲਪੁਰ ਯੰਗ ਹਿਸਟੋਰੀਅਨ ਦੇ ਤਿੰਨ ਇਸ ਟਾਈਮ ਪ੍ਰੋਗਰਾਮ ਜਿਹੜੇ ਅਸੀਂ ਕਰ ਰਹੇ ਹਾਂ। ਇੱਕ ਹਿਸਟਰੀ ਲੈਕਚਰ ਸੀਰੀਜ਼, ਦੂਸਰਾ ਬੁੱਕ ਆਫ ਦਾ ਵੀਕ, ਹਰ ਸੰਡੇ ਨੂੰ ਅਸੀਂ ਬੁੱਕ ਆਫ ਦਾ ਵੀਕ ਕਰਨੇ, ਕੁਛ ਸੰਡੇ ਪਿਛਲੇ ਮਸਰੂਫੀਅਤ ਕਰਕੇ ਮਿਸ ਹੋਏ ਲੇਕਿਨ ਆਇੰਦਾ ਅਸੀਂ ਰੈਗੂਲਰਲੀ ਉਹਨੂੰ ਕਰਾਂਗੇ। ਔਰ ਤੀਸਰਾ ਸਾਡਾ ਜਿਹੜਾ ਪ੍ਰੋਗਰਾਮ ਹੈ ਮੇਰਾ ਬੜਾ ਫੇਵਰਟ ਪ੍ਰੋਗਰਾਮ ਮੈਨੂੰ ਮੇਰਾ ਬੜਾ ਇੰਟਰਸਟ ਹੈ ਉਹ ਸਿਟੀ ਐਜ਼ ਇਟ ਵਾਜ਼। ਹਰ ਮੰਗਲ ਦੇ ਦਿਨ ਅਸੀਂ ਪੰਜਾਬ ਦੇ ਮੁਖਤਲਿਫ ਸ਼ਹਿਰਾਂ ਦੀ ਤਾਰੀਖ ਦੇ ਹਵਾਲੇ ਨਾਲ ਇਹ ਪ੍ਰੋਗਰਾਮ ਕਰਨੇ ਆ। ਇਹਦੇ ਵਿੱਚ ਤਰਤੀਬ ਕੁਛ ਇਸ ਤਰ੍ਹਾਂ ਹੈ ਕਿ ਇੱਕ ਮੰਗਲ ਵਾਲੇ ਦਿਨ ਚੜ੍ਹਦੇ ਪੰਜਾਬ ਔਰ ਦੂਸਰੇ ਮੰਗਲ ਲਹਿੰਦਾ ਪੰਜਾਬ ਔਰ ਤੀਸਰਾ ਮੰਗਲ ਜਿਹੜਾ ਹੁੰਦਾ ਹੈ ਟਿਊਜ਼ਡੇ ਵਾਲਾ ਦਿਨ, ਉਸ ਦਿਨ ਅਸੀਂ ਤੀਜਾ ਪੰਜਾਬ ਜਿਹਨੂੰ ਅਸੀਂ ਕਹਿੰਦੇ ਪੂਰੀ ਦੁਨੀਆ 'ਚ ਜਿਹੜਾ ਸਾਡੇ ਲੋਕ ਕੰਮ ਕਰਦੇ ਨੇ ਜਿਹੜੇ ਪੰਜਾਬ ਦੀ ਆਨ ਸ਼ਾਨ ਮਾਣ ਨੇ ਉਹਨਾਂ ਦੇ ਵੀ ਜਿਹੜਾ ਹਵਾਲੇ ਨਾਲ ਅਸੀਂ ਕਰਨੇ ਆ ਔਰ ਮੁਖਤਲਿਫ ਅਸੀਂ ਉਹਨਾਂ ਤੇ ਪ੍ਰੋਗਰਾਮ ਕਰ ਚੁੱਕੇ ਹੁਣ ਤੱਕ। ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਅਗਰ ਮੈਂ ਗੱਲ ਕਰਾਂ, ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ, ਸਾਡੇ ਬਹੁਤ ਹੀ ਪਿਆਰੇ ਸਾਡੇ ਉਸਤਾਦ ਪ੍ਰੋਫੈਸਰ ਅਸਦ ਸਲੀਮ ਸ਼ੇਖ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ, ਪ੍ਰਿੰਸੀਪਲ ਨੇ ਡਿਗਰੀ ਕਾਲਜ ਪਿੰਡੀ ਪੱਟੀਆਂ ਦੇ। ਇਸ ਤੋਂ ਵੱਖ ਇਹਨਾਂ ਦਾ ਬਹੁਤ ਜ਼ਿਆਦਾ ਲਿਖਣ ਪੜ੍ਹਨ ਦਾ ਜਿਹੜਾ ਕੰਮ ਹੈ ਅਗਰ ਵੇਖਿਆ ਜਾਏ ਤੇ ਸਿਆਸਤ ਦੇ ਉਹ ਉਸਤਾਦ ਨੇ ਔਰ ਉਸ ਤੋਂ ਪੋਲੀਟੀਕਲ ਸਾਇੰਸ ਦੇ, ਔਰ ਉਸ ਤੋਂ ਵੱਖ ਉਹਨਾਂ ਦਾ ਲਾਹੌਰ ਦੇ ਉੱਤੇ ਬੜਾ ਖੂਬਸੂਰਤ ਕੰਮ ਹੈ, ਨਗਰ ਨਗਰ ਪੰਜਾਬ, ਠੰਡੀ ਸੜਕ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ। ਔਰ ਇੱਕ ਵੱਖਰੇ ਢੰਗ ਨਾਲ ਲਿਖਣ ਦਾ ਉਹਨਾਂ ਦਾ ਇੱਕ ਸਟਾਈਲ ਹੈ, ਤੁਸੀਂ ਪੜ੍ਹੋ ਤੇ ਪੜ੍ਹਦੇ ਜਾਂਦੇ ਹੋ, ਉਹਨਾਂ ਦੀ ਕਿਤਾਬ ਤੁਹਾਨੂੰ ਨਾਲ ਨਾਲ ਲੈ ਕੇ ਚੱਲਦੀ ਹੈ ਔਰ ਤੁਸੀਂ ਉਹਦੇ ਨਾਲ ਨਾਲ ਟੁਰਦੇ ਜਾਂਦੇ ਹੋ। ਤੁਹਾਡੇ ਸਾਹਮਣੇ ਹਰ ਚੀਜ਼ ਇੰਝ ਹੁੰਦੀ ਜਿਵੇਂ ਇੱਕ ਤਰ੍ਹਾਂ ਤੁਸੀਂ ਉਹ ਆਪ ਆਪਣੀ ਅੱਖੀਂ ਵੇਖ ਰਹੇ ਹੋ। ਉਹਨਾਂ ਦੀ ਬੜੀ ਮਿਹਰਬਾਨੀ ਕਿ ਅੱਜ ਸਾਡੇ ਨਾਲ ਇੱਕ ਸਾਡਾ ਬਹੁਤ ਹੀ ਪਿਆਰਾ ਸ਼ਹਿਰ, ਪੰਜਾਬ ਦਾ ਗਵਾਂਢ, ਪੰਜਾਬ ਕਹਿ ਰਿਹਾ ਲੈਲਪੁਰ ਦਾ ਗਵਾਂਢੀ ਸ਼ਹਿਰ ਚਨਿਓਟ, ਤੇ ਚਨਿਓਟ ਦੀ ਬਹੁਤ ਸਾਰੀਆਂ ਕਹਾਣੀਆਂ ਲੈਲਪੁਰ 'ਚ ਵੀ ਮਸ਼ਹੂਰ ਨੇ ਤੇ ਲੈਲਪੁਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਚਨਿਓਟ 'ਚ ਮਸ਼ਹੂਰ ਨੇ ਤੇ ਚਨਿਓਟ ਪੂਰੀ ਦੁਨੀਆ ਵਿੱਚ ਜਾਣਿਆ ਜਾਣ ਵਾਲਾ ਸ਼ਹਿਰ ਹੈ। ਤੇ ਅੱਜ ਅਸੀਂ ਜੇ ਚਨਿਓਟ ਦੇ ਹਵਾਲੇ ਨਾਲ ਬਹੁਤ ਸਾਰੇ ਅਸੀਂ ਅੱਗੇ ਵੀ ਚੀਜ਼ਾਂ ਵੇਖਦੇ ਰਹੇ ਜਿਹਦੇ ਵਿੱਚ ਸਾਵਲ ਤੰਬੀ ਹੋਰਾਂ ਨੇ, ਕੈਸ਼ੂ ਜੀ ਨੇ ਬਹੁਤ ਸਾਰੀਆਂ ਵੀਡੀਓਜ਼ ਕੀਤੀਆਂ ਜਿੱਥੋਂ ਲੋਕ ਚਨਿਓਟ ਤੋਂ ਇੰਡੀਆ ਗਏ, ਇੰਡੀਅਨ ਪੰਜਾਬ 'ਚ, ਤੇ ਜਾਂ ਉੱਥੋਂ ਲੋਕ ਇੱਧਰ ਖਾਸ ਕਰ ਮਲੇਰਕੋਟਲਾ ਤੋਂ ਕਾਫੀ ਸਾਰੇ ਲੋਕ ਚਨਿਓਟ ਆ ਕੇ ਵਸੇ। ਤੇ ਚਨਿਓਟ ਦੀ ਬਹੁਤ ਸਾਰੀਆਂ ਗੱਲਾਂ ਅਸੀਂ ਅੱਜ ਸੁਣਨ ਵਾਸਤੇ ਪ੍ਰੋਫੈਸਰ ਅਸਦ ਸਲੀਮ ਸ਼ੇਖ ਸਾਹਿਬ ਨੂੰ ਅੱਜ ਇਨਵਾਈਟ ਕੀਤਾ ਤੇ ਅਸੀਂ ਹੁਣ ਉਹਨਾਂ ਨੂੰ ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਾਲ ਅੱਜ ਦੇ ਪ੍ਰੋਗਰਾਮ 'ਚ। ਜੀ ਜੀ ਬਹੁਤ ਸ਼ੁਕਰੀਆ ਚਟਾ ਸਾਹਿਬ, ਤੇ ਤੁਹਾਡੀ ਮੁਹੱਬਤਾਂ ਜ਼ਾਹਿਰ ਹੈ ਕਿ ਹਮੇਸ਼ਾ ਨਾਲ ਰਹੀਆਂ ਨੇ। ਪਿਛਲੇ ਪ੍ਰੋਗਰਾਮਾਂ ਵਿੱਚ ਵੀ ਅਸੀਂ ਬੜਾ ਅੱਛਾ ਇੰਟਰੈਕਸ਼ਨ ਤੁਹਾਡੇ ਨਾਲ ਕੀਤਾ ਹੈ ਤੇ ਮੈਂ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਫਿਰ ਮੈਨੂੰ ਉਹਨਾਂ ਨੇ ਇੱਕ ਐਸੇ ਸ਼ਹਿਰ ਦੇ ਬਾਰੇ 'ਚ ਗੱਲਬਾਤ ਕਰਨ ਦੇ ਹਵਾਲੇ ਨਾਲ ਇਨਵਾਈਟ ਕੀਤਾ ਕਿ ਜਿਹੜਾ ਮੇਰਾ ਨਾਨਕਾ ਸ਼ਹਿਰ ਵੀ ਹੈ। ਇਸ ਵਾਸਤੇ ਮੈਨੂੰ ਇਹਨੇ ਤੇ ਗੁਫ਼ਤਗੂ ਕਰਨ ਲੱਗਿਆ ਮੇਰੀ ਇੱਕ ਸਪਿਰਿਚੁਅਲ ਫੀਲਿੰਗ ਵੀ ਹੈ ਤੇ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਇਹ ਦੁੱਲੇ ਭੱਟੀ ਦਾ ਵੀ ਨਾਨਕਾ ਸ਼ਹਿਰ ਹੈ ਤੇ ਦੁੱਲੇ ਦੀ ਬਾਲ ਲਿਖਣ ਵਾਲਾ ਮੁਸੰਨਫ ਅਸਦ ਸਲੀਮ ਸ਼ੇਖ ਦਾ ਵੀ ਨਾਨਕਾ ਸ਼ਹਿਰ ਹੈ। ਠੀਕ ਹੋ ਗਿਆ ਸਰ, ਹੁਣ ਸਕਰੀਨ ਤੁਹਾਡੇ ਕੋਲ ਅਸੀਂ ਹੁਣ ਤੁਹਾਡੇ ਕੋਲ ਸਾਰੀ ਗੱਲਬਾਤ ਸੁਣਾਏ। ਜੀ ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਆਪਣੇ तमाम ਸੁਣਨ ਵਾਲਿਆਂ ਨੂੰ अस्सलाम वालेकुम कहना ਤੇ ਜਿਹੜੇ ਪੰਜਾਬ ਦੇ ਉਸ ਪਾਸੇ ਉਤਲੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ, ਆਦਾਬ ਕਹਿਣਾ। ਤੇ ਅੱਜ ਪੰਜਾਬ ਦੇ ਅਸੀਂ ਉਸ ਛੋਟੇ ਸ਼ਹਿਰ, ਕਸਬਾ ਤਾਂ ਨਹੀਂ ਕਹਾਂਗੇ, ਛੋਟੇ ਸ਼ਹਿਰਾਂ 'ਚ ਸ਼ੁਮਾਰ ਚਨਿਓਟ ਦਾ ਬਾਰੇ 'ਚ ਗੱਲ ਕਰਨਾ ਚਾਹਾਂਗੇ ਕਿ ਜਿਹੜਾ ਬੜਾ ਤਾਰੀਖੀ ਹੈਸੀਅਤ ਰੱਖਦਾ ਹੈ ਔਰ ਸਕਾਫਤੀ ਇਤਬਾਰ ਨਾਲ, ਤਾਰੀਖੀ ਇਤਬਾਰ ਨਾਲ, ਤਹਿਜ਼ੀਬੀ ਇਤਬਾਰ ਨਾਲ ਤੇ ਆਪਣੇ ਮੁਕਾਮੀ ਰਵਾਇਤ ਦੇ ਇਤਬਾਰ ਨਾਲ ਇੱਕ ਮੈਂ ਸਮਝਣਾ ਬੜਾ ਨਵੇਕਲਾ ਜਿਹਾ ਇਹ ਸ਼ਹਿਰ ਹੈ। ਬਲਕਿ ਮੈਂ ਕਿਉਂਕਿ ਉੱਥੇ ਜਿਹੜਾ ਕਾਲਜ ਹੈ ਉੱਥੇ 7 ਸਾਲ ਪੜ੍ਹਾਉਂਦਾ ਵੀ ਰਿਹਾ 1989 to 96 ਤੇ ਮੈਂ ਇਹ ਮਹਿਸੂਸ ਕੀਤਾ ਕਿ ਅਗਰ ਚਨਿਓਟ ਨੂੰ ਮੈਂ ਇੱਕ ਜਜ਼ੀਰਾ ਕਵਾਂ ਤੇ ਇਹ ਸ਼ਾਇਦ ਗਲਤ ਗੱਲ ਨਹੀਂ ਹੋਏਗੀ
ਕਿ ਉਹਦੇ ਲਬੋ ਲਹਿਜਾ, ਤੌਰ ਅਤਵਾਰ, ਸ਼ਕਲ ਸੂਰਤ ਦੇ ਇਤਬਾਰ ਨਾਲ ਜਿਹੜੇ ਲੋਕਾਂ ਦਾ ਉੱਥੋਂ ਦਾ ਹਿਸਾਬ ਕਿਤਾਬ ਹੈ। ਤੇ ਮੇਰਾ ਸ਼ਹਿਰ ਚੂੰਕਿ ਮੌਜੂਦਾ ਪਿੰਡੀ ਭੱਟੀਆਂ ਤੇ ਮੇਰੇ ਤੋਂ 35 ਕਿਲੋਮੀਟਰ ਦੂਰ ਹੈ। ਚਨਿਓਟ ਤੋਂ ਪਹਿਲੇ 10 ਕਿਲੋਮੀਟਰ, ਲਾਇਲਪੁਰ ਫੈਸਲਬਾਦ ਦੀ ਤਰਫ ਜਾਓ 10 ਕਿਲੋਮੀਟਰ, ਬਵਾਨਾ ਦੀ ਤਰਫ ਜਾਓ, ਜੰਗ ਦੀ ਤਰਫ ਜਾਓ 10 ਕਿਲੋਮੀਟਰ। ਤੇ ਅਗਰ ਅਸੀਂ इधर सरगोदे वाली साइड से ये सारे वो इलाके जिन्हों के चारों तरफ चनियोट घिरिया हुआ शहर नज़र सानू आउंदा है। ते 10-10 किलोमीटर का अगर एक रकबा इकट्ठा किया जाए तो बिल्कुल सानू एक अलग जिहा रवैया के एतबार नाल, बोली और लहजे के एतबार नाल ये सानू इलाका नज़र आता है। तो बहरहाल मेरी शुरू तो एक राय रही है कि ये चनियोट एक तारीखी एतबार नाल, सकाफती एतबार नाल पंजाब के उन्होंने शहरों में शुमार होंगे जिहड़ा जिंदा कोई सानी शायद छोटे शहरों में होर कोई नहीं है। तो अज असी इनकी तारीख के बारे भी गलबात करांगे, इनके मौजूदा हालात के बारे भी गलबात करांगे, इनकी सकाफत के हवाले नाल इनकी कोई जड़ियाँ तारीखी शख्सियात इनके नाल शहर नाल मुंसलिक ने और अदबी हवाले नाल भी जी शख्सियात ने उनका तस्करा असी करना चाहवांगे। अगर देखा जाए तो लाहौर तो इनका जिहड़ा फासला है वो सानू तकरीबन 150 किलोमीटर दूर नज़र आता है। जंग इनका जिहड़ा डिस्ट्रिक्ट हैडकुआटर कदी रहा इनके जिला बनने तो पहले, तो वो इनके तो तकरीबन 80 किलोमीटर के फासले से है। लायलपुर या फैसलबाद इन्हें तो 35 किलोमीटर है। इनके शुमाल की तरफ सरगोदा कोई 50 राउंड अबाउट को किलोमीटर के फासले से वो सानू नज़र आता है। इस तो कम बल्कि तो ये चारों अतराफ सानू घिरिया हुआ शहर या डिस्ट्रिक्ट असी इहनूं देखने जोग्राफियाई एतबार नाल। ते शहरे लबे दरिया, ये बिल्कुल दरिया चनाब के कंढे उत्ते है। इनके कुछ महल्ले इनके बिल्कुल दरिया के किनारे उत्ते सानू आबाद नज़र आते हैं। और एक ऐसा मंजर के एतबार नाल ये एक शहर है कि जिहड़ा एक बड़ा मुनफरिद हैसीयत रखता है कि कड़ाना या कराना पहाड़ियां का सिलसिला जिहड़ा सानू नज़र कड़ाना या कराना पहाड़ियां का सिलसिला जिहड़ा सानू नज़र आता है, जिहड़ा सरगोदा साइड से है, उनके आखिरी फुट स्टैप्स उन पहाड़ियां दे वो अगर देखिए तो सानू चनियोट, सांगला और शाहकोट ये वस्ती पंजाब के 3 वो शहर ने जिहड़े इन्हां पहाड़ियां के फुट स्टैप्स के उत्ते कायम ने। और दिलचस्प गल है कि सांगला की पहाड़ी के दामन से शहर आबाद, शाहकोट के पहाड़ी के दामन शहर आबाद और चनियोट की पहाड़ी के दामन शहर आबाद। लेकिन इन्हां तीनों वस्ती पंजाब के छोटे शहरों का अगर असी तस्करा करिए और चनियोट नूं कंपैरिजन करिए उन्हां शहरों के नाल जिहड़े पहाड़ी के दामन ते आबाद ने पंजाब के वस्ती पंजाब विच, ते चनियोट की पहाड़ी बिल्कुल स्टिल उस हालत विच मौजूद है जिस हालत विच वो कुदरती तौर पर आबादी के वक्त मौजूद सी। और बिल्कुल इस वक्त तो शहर के एक कॉर्नर ते नहीं बल्कि इर्द गिर्द सारा शहर उनके फैल चुके हैं और बिल्कुल दूरों भी तुहानूं पहाड़ी नज़र आनी शुरू हो जाती है। जबकि सांगले की पहाड़ी नूं कट के असी अद्धा कर दिता, बाद जाके पाबंदी लग गई कि हुण नहीं कटना, तो शाहकोट की पहाड़ी ते असी कट के ने उस तो नाबूद कर दी। उस पहाड़ी का नामो निशान ही ना रहा, एक उच्चा जिहा टिब्बा बस हुण सानूं नज़र आता है। तो एक तो यह कि ये अपनी साख के एतबार नाल कि वस्ती पंजाब विच वो 3 छोटे शहर कि जिहड़े पहाड़ी के दामन दे विच आबाद नज़र आते हैं, उनके चनियोट एक मुनफरिद हैसीयत का मालिक नज़र आता है। तहजीबी एतबार नाल जदों असीं वेखने आ ते चनियोट के करीब पुराना रबवा और मौजूदा चनाब नगर इनके इर्द गिर्द जस्ट चनियोट तो कुछ 3-4-5 किलोमीटर के फासले से जदों असीं उत्थे जाने आ ते सानूं पहाड़ी सिलसिले नज़र आते हैं। लेकिन वो अमूदी चट्टाना, मैं खुद विटनेस, मैंने याद है कि बहुत अमूदी चट्टाना सानूं इर्द गिर्द नज़र आंदियां सन। लेकिन जदों ये 94-5 विच मोटरवे बनना शुरू हुई तो उन्हां पहाड़ियां के पत्थर कट के इस मोटरवे के उत्ते ला दिते गए और बिल्कुल एक पहाड़ी सिलसिला तकरीबन वाश कर दिता गया। उन्हां पहाड़ियां विच कुछ पहाड़ियां ऐसियां सन कि जिंदे विच
कुछ पुरानी तहजीब के निशान भी मौजूद सन, कुछ छबियां भी मौजूद सन। और मुअर्रिखीन ने उन्होंने कुछ कुछ जिक्र किया है कि उन्होंने अमूदी चट्टाना विचों एक चट्टान जिहड़ी चनाब नगर के महल्ला दारुल फजल के पिछे एक पहाड़ी सी, जिहड़ी हुण नहीं रही, उस पहाड़ी के उत्ते 3 छबियां देखियां गईयां। एक छवि विच ते एक ऐसा मर्द दिखाया गया कि जिहड़ा मैदाने जंग विच जांदा है नजर आ रहा सी। दूसरी छवि विच की सी कि वो तस्वीर सी कि जिंदे विच वो मैदाने जंग विच हिस्सा लै रहा है। और तीसरी छवि की सी कि जिंदे विच एक औरत दे हथ विच फुल दिखाए गए सन। ते गोया कि ये कुछ आसार उन्हां पहाड़ियां विच नजर आते सन। कुछ होर भी हिंदू जिहड़े मजहबी मामलात या उन्हां दे वाकयात ने उनकी रिफ्लैक्शन करते आए भी कुछ वाकयात की रिफ्लैक्शन करती चीज़ां सानूं उत्थे नजर आंदियां। कुछ लोगों का ख्याल सी कि इत्थे पहाड़ां दे अंदर ही एक गोरखनाथ दा अस्थान सी। ते गोया कि ये चीज़ां साबित कर रही हैं कि इस इलाके दे विच तहजीब तमद्दन के आसार बड़े कदीम सन। हुण असीं आ जाने कि बजाते खुद चिन्योट सिटी कदों बनिया, किस तरह बनिया। बेशक तारीखी तौर पर असीं देखने कि सानू कोई मुस्तनिद किस्म की हतमी राय या हतमी शहादत दस्तयाब नहीं है, लेकिन जिहड़ी सीना बसीना रवायात इस शहर की आबादकारी के आगाज के हवाले नाल सन मिलदियां होईयां, चलदियां होईयां, साडे तक पहुंचियां। उन्हां दे मुताबिक ये कहा जाता है कि यह शहर कबल मसीह विच आबाद होया। और आबाद किस तरह होया कि किसी इलाके की एक राजा की बेटी सी, वो अपने भाई नाल या अपने खानदान नाल एक जगह तो दूसरी जगह सफर कर रही सी। उस सफर दे विच जिहड़ा काफिला सी वो इस जगह ते आके उन्हें कुछ देर आराम किया। जदों आराम किया ते उस शहजादी नूं या राजा दे बेटी नूं इस मुकाम की जिहड़ी खूबसूरती है, जिहड़ी लोकेशन है, वो बड़ी पसंद आई। शहरे लबे दरिया इनू कहा जाता है हुण भी कि दरिया चनाब का कंढा, पहाड़ी पहाड़ी के ओट विच कुदरती घास उगी हुई, ते ये सारा मंजर खुशगवार मौसम, बड़ी मुतासर कुन फिजा उन्हें महसूस की। चुनाचे उस राजा की बेटी जिंदा नाम कहा जाता है कि चंदन सी, उस चंदन ने इस जगह नूं इतना पसंद किया कि इत्थे आबादकारी का हुक्म दिता। चुनाचे उनके हुक्म की वजह तो जदों इनकी आबादकारी हुई तो इनू चंदन ओट कहा गया। ओट का माना संस्कृत घर नूं कहा जाता है या उस जगह नूं कहा जाता है जिहड़ी नवीं आबाद की जाए। चुनाचे चंदन का घर, चंदन ओट इस तरह वजूद विच आया। रफ्ता रफ्ता चंदन ओट तो चंदनी ओट कहलाया जान लग पिया। इस तरह बहुत सारे दूसरी मुकामात, शहर या जगह वक्त दे नाल अपने नाम बदल देन। इस तरह चंदन ओट तो चंदनी ओट, और फिर असी देखने कि यह चन्योट बनता चला गया। उस जमाने दे विच जाहिर है कि आबादियां अमूमन टीले के उत्ते बनदियां सन, खास तौर पर उत्थे जिथे दरिया करीब होंदे सन, ताकि सैलाबां तो बचिया जा सके। चुनाचे असीं देखने कि इस शहर की आबादकारी भी बुनियादी तौर पर एक टीले ते हुई। वो उच्ची जगह, वो टीला सानू अज भी देखने वास्ते कोई मसला नहीं है। जिहड़े लोग चिन्योट गए ने या जिहड़े जाना चाहते हैं, उत्थों का एक तारीखी सकाफती उमर हयात महल है। उमर हयात के महल के बिल्कुल सामने अगर उन्होंने नज़र पवे तो सानू एक बहुत उच्चा जिहा टिब्बा नजर आता है, जिंदे दीवार किला रेखती दे छोटी छोटी इट्टां की शक्ल सानू दिखाई देता है। ते उसी जगह तो ही दरअसल चिन्योट की आबादकारी का आगाज होंदा आया सानू नजर आता है।
ਉਸ ਜਗ੍ਹਾ ਨੂੰ ਅਸੀਂ ਅੱਜ ਵੀ ਕਿਲਾ ਰੇਖਤੀ ਕਹਿੰਦੇ ਹਾਂ, ਜਿਹਦੇ ਆਸਾਰ ਮੌਜੂਦ ਨੇ। ਥੋੜਾ ਜਿਹਾ ਤਾਰੀਖ ਦੇ ਹਵਾਲੇ ਨਾਲ ਅਸੀਂ ਅੱਗੇ ਵਧਨੇ ਆ ਜਦੋਂ, ਤੇ ਸਿਕੰਦਰ ਆਜ਼ਮ ਦੇ ਬਾਰੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਉਹ ਇੱਥੋਂ ਗੁਜ਼ਰਿਆ ਜਦੋਂ ਰਾਜਾ ਪੋਰਸ ਨੂੰ ਦੇ ਨਾਲ ਉਹਦੀ ਲੜਾਈ ਹੋਈ, ਤੇ ਉਸ ਤੋਂ ਬਾਅਦ ਜਦੋਂ ਅੱਗੇ ਵਧਿਆ ਉਹ, ਤੇ ਉਹਦੀ ਫੌਜ ਦੋ ਹਿੱਸਿਆਂ 'ਚ ਤਕਸੀਮ ਹੋ ਗਈ ਸੀ। ਉਹਦੇ ਦੋ ਹਿੱਸਿਆਂ ਵਿੱਚੋਂ ਇੱਕ ਹਿੱਸਾ ਫੌਜ ਦਾ ਸ਼ੇਖੂਪੁਰਾ ਔਰ ਅੱਗੇ ਸਾਂਗਲਾ, ਸਾਂਗਲੇ ਤੋਂ ਅੱਗੇ ਸਾਂਦਲਬਾੜ ਦੇ ਇਲਾਕੇ ਤੋਂ ਹੁੰਦੇ ਆ, ਉਹ ਚਨਿਊਟ ਚੋਂ ਉਹਦਾ ਕਾਫਲਾ ਗੁਜ਼ਰਿਆ ਔਰ ਇੱਥੇ ਵੀ ਉਹਨੇ ਕੁਛ ਕਿਆਮ ਕੀਤਾ। ਫਿਰ ਅਸੀਂ ਦੇਖਨੇ ਆ ਕਿ ਚਨਿਊਟ ਤੋਂ ਅੱਗੇ ਉਹ ਤ੍ਰਿੰਬੂ ਘਾਟ ਤੇ ਜਾ ਕਰ ਦੋਨੋਂ ਜਿਹੜੇ ਹਿੱਸੇ ਸਨ ਫੌਜ ਦੇ ਸਿਕੰਦਰ ਆਜ਼ਮ ਦੇ, ਉਹ ਜਾ ਕੇ ਸਾਨੂੰ ਇਕੱਠੇ ਹੋਏ ਨਜ਼ਰ ਆਉਂਦੇ ਨੇ। ਤੇ ਇੱਕ ਤੇ ਕੁਛ ਮੁਹੱਕਿਕੀਨ ਦਾ ਖਿਆਲ ਹੈ ਕਿ ਜਿਹੜਾ ਸਿਕੰਦਰ ਆਜ਼ਮ ਹੈ ਉਹਦਾ ਜਿਹੜਾ ਇੱਕ ਜਿਹੜਾ ਸੀ ਉਹ ਇਥੋਂ ਬਕਾਇਦਾ ਤੌਰ ਤੇ ਉਹ ਗੁਜ਼ਰਿਆ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਚੱਚ ਖਾਨਦਾਨ ਦੀ ਹਕੂਮਤ ਆ ਜਾਂਦੀ ਹੈ, ਤੇ ਉਸ ਵਕਤ ਜਿਹੜਾ ਮੌਜੂਦਾ ਜੰਗ ਹੈ ਇਹਨੂੰ ਇੱਕ ਬਕਾਇਦਾ ਸੂਬੇ ਦੀ ਹਸੀਅਤ ਹਾਸਲ ਸੀ, ਤੇ ਇਹ ਬਰਮਨਗੜ੍ਹ ਦੇ ਨਾਮ ਤੋਂ ਕਹਿਲਾਇਆ ਜਾਂਦਾ ਸੀ। ਇਹ ਚਨਿਊਟ ਉਹਦਾ ਹਿੱਸਾ ਸੀ ਉਸ ਸੂਬੇ ਦਾ, ਤੇ ਉਸ ਜ਼ਮਾਨੇ ਵਿੱਚ ਸਰਦਾਰ ਰਾਏ ਹਰਮਨ ਇਹ ਇਹਦਾ ਹਾਕਮ ਸੀ ਮੁਕਾਮੀ ਤੌਰ ਤੇ। ਫਿਰ ਮੁਹੰਮਦ ਬਿਨ ਕਾਸਮ ਦਾ ਹਮਲਾ ਜਦੋਂ ਹੋਇਆ, ਦੀਬਲ, ਮੁਲਤਾਨ, ਸਿੰਧ ਦਾ ਸਾਰਾ ਇਲਾਕਾ ਉਹਨੇ ਫਤਹ ਕੀਤਾ, ਤੇ ਉਹਨੇ ਆਪਣੀ ਰਿਆਸਤ ਨੂੰ ਜਿੰਨੇ ਤੇ ਉਹਨੇ ਹਿੰਦੁਸਤਾਨ ਉੱਤੇ ਆ ਕੇ ਹਮਲਾ ਕੀਤਾ ਔਰ ਉਹ ਰਿਆਸਤ ਵਿੱਚ ਕਬਜ਼ਾ ਕੀਤਾ, 5 ਹਿੱਸਿਆਂ 'ਚ ਜਾਂ 5 ਸੂਬਿਆਂ ਵਿੱਚ ਉਹਨੇ ਤਕਸੀਮ ਕੀਤਾ। ਉਹਨਾਂ ਵਿੱਚੋਂ ਕਿਹਾ ਜਾਂਦਾ ਹੈ ਕਿ ਇੱਕ ਸੂਬਾ ਚਨਿਊਟ ਵੀ ਸੀ, ਜਿੰਦੀ ਹਦੂਦ ਫਿਰ ਪਿੰਡੀ ਭੱਟੀਆਂ ਤੇ ਆ ਕੇ ਖਤਮ ਹੋ ਜਾਂਦੀ ਸੀ, ਔਰ ਇਹਦੇ ਵਿੱਚ ਕੁਝ ਬੇਰਾ ਔਰ ਕੁਝ ਦੂਸਰਾ ਇਲਾਕਾ ਵੀ ਇਹਦੇ ਵਿੱਚ ਉਹ ਸ਼ਾਮਲ ਕੀਤਾ ਜਾਂਦਾ ਸੀ, ਉਸ ਤੋਂ ਬਾਅਦ ਸ਼ੋਰਕੋਟ ਵਗੈਰਾ। ਲੇਕਿਨ ਚਨਿਊਟ ਉਸ ਵਕਤ ਇਹਦਾ ਨਾਂ ਨਹੀਂ ਲਿਖਿਆ ਗਿਆ, ਯਾਕੂਬੀ ਨੇ ਜਿਹੜਾ ਉਸ ਵਕਤ ਇਹਦਾ ਨਾਂ ਲਿਖਿਆ ਜੰਦੂਰ ਲਿਖਿਆ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਅੱਗੇ ਵਧਨੇ ਆ ਤੇ ਚਨਿਊਟ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਤੁਗਲਕ ਦੌਰ ਵਿੱਚ ਅਸੀਂ ਦੇਖਦੇ ਹਾਂ ਕਿ ਸੁਲਤਾਨ ਮੁਹੰਮਦ ਤੁਗਲਕ ਉਹਨੇ ਮੁਲਤਾਨ ਦੇ ਗਵਰਨਰ ਕਿਸ਼ਰੂ ਖਾਨ ਨੂੰ ਜਿਹੜਾ ਕਿ ਬਾਗੀ ਹੋ ਗਿਆ ਸੀ, ਉਹਨੂੰ ਜਦੋਂ ਸਜ਼ਾ ਦੇ ਤੌਰ ਤੇ ਮਾਰਿਆ ਤੇ ਉਹਦਾ ਸਰ ਤਨ ਤੋਂ ਜੁਦਾ ਕਰਕੇ ਉਹਨੇ ਬਾਕਾਇਦਾ ਸ਼ੋਰਕੋਟ, ਜੰਗ ਔਰ ਚਨਿਊਟ ਵਿੱਚ ਬਾਕਾਇਦਾ ਉਹਦੀ ਨੁਮਾਇਸ਼ ਕੀਤੀ ਔਰ ਫਿਰਾਇਆ ਗਿਆ ਤਾਂ ਕਿ ਲੋਕਾਂ ਨੂੰ ਇਬਰਤ ਮਿਲੇ। ਫਿਰ ਅਸੀਂ ਦੇਖਦੇ ਹਾਂ ਕਿ 16ਵੀਂ ਸਦੀ ਦਾ ਆਗਾਜ਼ ਹੁੰਦਾ ਹੈ। ਉਸ ਵਕਤ ਚਨਿਊਟ ਦੀ ਇੱਕ ਨਵੀਂ ਤਾਰੀਖ ਦਾ ਆਗਾਜ਼ ਹੁੰਦਾ ਹੈ, ਇਹਦੇ ਜਦੀਦ ਦੌਰ ਦਾ ਆਗਾਜ਼ ਹੁੰਦਾ ਹੈ। ਇਸ ਦੌਰ ਵਿੱਚ ਪੁਰਾਣਾ ਚਨਿਊਟ ਤਬਾਹ ਬਰਬਾਦ ਹੋ ਜਾਂਦਾ ਹੈ। ਤਬਾਹ ਕਿਉਂ ਹੋਇਆ, ਨਵਾਂ ਆਬਾਦ ਕਿਸ ਤਰ੍ਹਾਂ ਹੋਇਆ, ਇਹਦੇ ਬਾਰੇ ਜਿਹੜੀ ਰਵਾਇਤ ਤਾਰੀਖੀ ਤੌਰ ਤੇ ਸਾਨੂੰ ਮਿਲਦੀ ਹੈ ਉਹ ਇਹ ਹੈ ਕਿ ਇੱਕ ਤਾਤਾਰੀ ਸਰਦਾਰ ਸੀ ਮੁਗਲੀ, ਉਹਦਾ ਨਾਂ ਸੀ, ਉਹ ਹਾਕਮ ਸੀ ਇਹਦਾ। ਉਹਨੇ ਖੁਸ਼ਾਦ ਦੇ ਉੱਤੇ ਹਮਲਾ ਕੀਤਾ, ਜਿੰਦਾ ਹੁਕਮਰਾਨ ਉਸ ਵਕਤ ਮਾਚੀ ਖਾਂ ਸੀ। ਮਾਚੀ ਖਾਂ ਮਾਰਿਆ ਗਿਆ। ਇਹ ਫਤਹ ਹਾਸਲ ਕਰ ਲਈ ਇਸ ਚਨਿਊਟ ਦੇ ਹਾਕਮ ਨੇ, ਮੁਗਲੀ ਖਾਨ ਨੇ। ਲੇਕਿਨ 2 ਸਾਲ ਤੋਂ ਬਾਅਦ ਮਾਚੀ ਖਾਨ ਦੀ ਇੱਕ ਭੈਣ ਸੀ ਚੁੰਨੀ, ਉਹਨੇ ਆਪਣੇ ਭਾਈ ਦਾ ਬਦਲਾ ਲੈਣ ਵਾਸਤੇ ਮੁਕੰਮਲ ਤਿਆਰੀ ਨਾਲ ਚਨਿਊਟ ਤੇ ਹਮਲਾ ਕੀਤਾ। ਜਦੋਂ ਉਹਨੇ ਚਨਿਊਟ ਤੇ ਹਮਲਾ ਕੀਤਾ ਤੇ ਉਹ ਕਾਮਯਾਬੀ ਹਾਸਲ ਕੀਤੀ। ਜਿਹੜਾ ਮੁਕਾਮੀ ਛੋਟਾ ਮੋਟਾ ਉਸ ਵਕਤ ਕਿਲਾ ਹੁੰਦਾ ਸੀ ਉਹਨੂੰ ਫਤਹ ਕਰ ਲਿਆ ਤੇ ਪੂਰੇ ਸ਼ਹਿਰ ਨੂੰ ਅੱਗ ਲਾ ਦਿੱਤੀ, ਨੇਸਤੋ ਨਾਬੂਦ ਕਰ ਦਿੱਤਾ ਬਿਲਕੁਲ। ਕਿਲਾ ਫਤਹ ਹੋ ਗਿਆ, ਮਕਾਨ ਤਬਾਹ ਹੋ ਗਏ, ਆਬਾਦੀ ਨੇਸਤੋ ਨਾਬੂਦ ਹੋ ਗਈ। ਚੁਨਾਚੇ ਇੱਕ ਦਫਾ ਚਨਿਊਟ ਦਾ ਉਹ ਪੀਰੀਅਡ ਜਿਹੜਾ ਤਾਰੀਖ ਕਦੀਮ ਤੋਂ ਚੱਲੇ ਆ ਰਿਹਾ ਸੀ ਉਹ ਖਤਮ ਹੋ ਗਿਆ। ਅਸੀਂ ਦੇਖਦੇ ਹਾਂ ਕਿ ਇਸੇ ਚੁੰਨੀ ਖਾਨ ਨੇ ਫਿਰ ਜਦੋਂ ਮੁਕੰਮਲ ਫਤਹ ਹਾਸਲ ਕਰ ਲਈ ਤੇ ਦੁਬਾਰਾ ਨਵਾਂ ਸ਼ਹਿਰ ਆਬਾਦ ਕਰਨ ਦਾ ਹੁਕਮ ਦਿੱਤਾ। ਚੁਨਾਚੇ ਜਿਹੜਾ ਮੌਜੂਦਾ ਸਾਨੂੰ ਚਨਿਊਟ ਨਜ਼ਰ ਆਉਂਦਾ ਹੈ, ਇਹ ਚੁੰਨੀ ਖਾਨ ਦੇ ਹੁਕਮ ਤੇ ਆਬਾਦ ਕਰਦਾ ਸ਼ਹਿਰ ਨਜ਼ਰ ਆਉਂਦਾ ਹੈ। ਫਿਰ ਅਸੀਂ ਅੱਗੇ ਵਧਨੇ ਆ, ਅਕਬਰ ਬਾਦਸ਼ਾਹ ਦਾ ਜ਼ਮਾਨਾ ਆ ਜਾਂਦਾ ਹੈ ਤੇ ਚਨਿਊਟ ਇੱਕ ਬਿਲਕੁਲ ਖੁਸ਼ਹਾਲ ਸ਼ਹਿਰ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ। ਔਰ ਇਸ ਖੁਸ਼ਹਾਲੀ ਦੇ ਵਿੱਚ ਹੀ ਸਾਨੂੰ ਇੱਕ ਐਸੀ ਸ਼ਖਸੀਅਤ ਉਭਰਦੀ ਹੋਈ ਨਜ਼ਰ ਆਉਂਦੀ ਹੈ ਕਿ ਜਿਹੜੀ ਸਿਰਫ ਚਨਿਊਟ ਦੇ ਉੱਤੇ ਮੈਂ ਸਮਝਦਾ ਉਹਦਾ ਇਹਸਾਨ ਨਹੀਂ ਹੈ, ਬਲਕਿ ਪੰਜਾਬ ਪੂਰੇ ਦੇ ਉੱਤੇ ਔਰ ਪੂਰੇ ਮੁਗਲ ਦੌਰ ਦੇ ਅੰਦਰ ਅਸੀਂ ਦੇਖਦੇ ਹਾਂ
कि उनका एक नाम सानू नजर आता है, नवाब वजीर खान। हकीम अलीमुद्दीन फलसफे दा माहिर, अरबी जुबान ते अबूर, फारसी जुबान ते अबूर, तिब ते दसरस। एक अलग दास्तान है कि नवाब वजीर खान गवर्नर पंजाब किस तरह बनया। लेकिन असी चूंकि हम चिनोड़ का जिक्र कर रहे हैं, असी उस शख्सियत का मुख्तसर जिक्र करते हुए अगे बढ़ना चाहांगे कि नवाब वजीर खान शाहजहां दौर फिर असी चलने ते शाहजहां दौर इस शख्स नूं इनकी खिदमात के सिले विच पंजाब का सूबेदार बना जाया जाता है। और ये वजीर खान है कि जिंदे नाम तो वजीराबाद भी है, जिन्हें लाहौर की मस्जिद वजीर खान भी बनवाई, जिंदी नवाब वजीर खान बारादरी भी है, जिथे पंजाब पब्लिक लाइब्रेरी है लाहौर। चन्योट इन्हें बहुत सारी तामीरात करवाइया, इन्हें इत्थे फलाही काम बड़े करवाए। किला रेखती जिहड़ा पुराना किला सी उनकी तामीर नौ करवाई, 4 दीवारी बनवाई, शिफाखाना बनवाया, सराय बनवाइया, 7 आटा पीसन दियां चक्कियां शहर च लवाइया, चौकियां, अस्तबल और हुजरे बनवाए। लेकिन असी देखने कि बदकिस्मती नाल कि ये नवाब वजीर खान की लाहौर च मस्जिद ते रह गई, वजीराबाद ते रह गया और बारादरी लाहौर च भी कायम रह गई। लेकिन जिथों का वो रहने वाला सी उत्थे उन्हें जिहड़ी भी शय बनाई उनके आसार विचों कोई भी चीज़ सानू अज नज़र नहीं आती। ये एक बदकिस्मती कह लो कि जिथों का रहने वाला सी और जिथों उठ के उन्हें मंजिल हासिल की, मुकाम हासिल किया और उस शहर वास्ते भी उन्हें बहुत कुछ किया, लेकिन सानू उत्थों दे विच नवाब वजीर खान की छोड़ी हुई कोई चीज़ नज़र नहीं आती। इस दौर की एक और शख्सियत नवाब सादुल्ला खान। नवाब सादुल्ला खान वो शख्सियत जिंदे बारे च मेरी एक किताब भी है। उस किताब का उन्वान है तारीख का पहला पंजाबी वजीर आजम नवाब सादुल्ला खान। मैं इन्हू तारीख का पहला पंजाबी वजीर आजम क्यों क्या कि पूरे मुगल पीरियड खास तौर पर शाहजहां के दौर तक, इस वक्त तक के नवाब सादुल्ला खान दीवाने खास के ओहदे ते नहीं पहुंचा। दीवाने खास का मतलब कि वजीर आजम, बादशाह तो बाद उनका ओहदा हुंदा सी ज्यादा बड़ा। उस तो पहले तक इस ओहदे ते जितने भी लोग फायज रहन वो तमाम दे तमाम मुगलों के खानदान के अफराद होंगे सन, या अगर मुगलों के खानदान के अफराद नहीं भी सन तो उन्हों ताल्लुक या अफगानिस्तान नाल सी, या सेंट्रल एशिया नाल सी, या तुर्की नाल सी। मुकामी पंजाब का कोई शख्स, कोई पहला शख्स पंजाबी ऐसा नहीं गुजरिया इस तो पहले जिहड़ा इतने बड़े ओहदे ते पहुंचा हो, और वो भी एक गरीब खानदान का। यानी बड़ी एक अजीब मिसाल है बरे सगीर की तारीख कि नवाब सादुल्ला खान जिहड़ा इस धरती का रहने वाला सी चिन्योट का, ते वो अपनी काबलियत, अपनी इलमी सलाहियत की बुनियाद पर तरक्की करता होया उस मुकाम पर पहुंचा कि जिहड़ा जिस मुकाम पर इससे पहले कोई पंजाबी शख्स जिहड़ा इत्थों का रहने वाला सी, जमपल सी, मुकामी सी, वो कोई भी नहीं पहुंचा सी। असी चिन्योट वाल जो जाने तो चिन्योट तो पहले कुछ किलोमीटर पहले एक पिंड है पतराकी। सड़क के उत्ते गौरमेंट प्राइमरी स्कूल पतराकी का बोर्ड भी लग्या हुआ है। इस सज्जे हथ असीं देखिए तो बन है, बन के थले पतराकी पिंड है। वो छोटे जे पिंड थीम खानदान के अंदर एक गरीब खानदान के अंदर उनकी पैदाइश हुई। और बड़ी दिलचस्प रवायत है कि जदों नवाब सादुल्ला खान की वालदा नूं तकलीफ हुई कि बेटा पैदा होने वाला सी, ते तकलीफ दूर नहीं सी हो रही। नवाब सादुल्ला खान का वालद हकीम को गया तो उन्हें कहा जी यह मसला है, तो बड़ी तकलीफ है, जचगी की हालत की किया जाए। तो उन्होंने कहा कि इनू कंधारी अनार खुआया जाए। अब कंधारी अनार कितों आवे, गरीब शख्स कंधारी अनार। उनके वालद को पता सी कि ये जरा चिन्योट वाला, पिंडी पट्टियां वाला और लाहौर तक जाने वाला रास्ता है, ये काबल और कंधार तो काफले इधरों आंदे होंगे सन, तजारती काफले।
ਇਤਫਾਕ ਨਾਲ ਪਤਾ ਚੱਲਿਆ ਕਿ ਕਾਫਲਾ ਉੱਥੋਂ ਗੁਜ਼ਰ ਰਿਹਾ। ਉਹ ਦੌੜਦਾ ਹੋਇਆ ਚਲਾ ਗਿਆ, ਉਸ ਕਾਫਲੇ ਨੂੰ ਰੋਕਿਆ, ਉਹਦੇ ਅਮੀਰ ਨੂੰ ਰਿਕੁਐਸਟ ਕੀਤੀ ਕਿ ਤੁਹਾਡੇ ਕੋਲ ਕੋਈ ਇਹ ਚੀਜ਼, ਤੁਸੀਂ ਕਿੱਥੋਂ ਆਏ ਹੋ? ਦੱਸਿਆ ਅਸੀਂ ਕਾਬਲ ਤੋਂ ਆਇਆ। तो पूछा कि ਤੁਹਾਡੇ ਕੋਲ कंधारी नार मिल जाएगा? उसने कहा मिल जाएगा, लेकिन तेरा हुलिया कंधारी नार खाने वाला है नहीं, वो तो बड़ा माड़ा जा बंदा है। उन्हें कहा जी बिल्कुल मैं माड़ा बंदा, पर यह मसला है मेरी बेगम जचकी की हालत च ते वो कहा जाता है कि उन्हें कंधारी नार खुआओगे तो बच्चा पैदा होना है, तकलीफ च। उन्हें कंधारी नार दे दिता ते देंदे होए ये कहा कि ਜਿਹੜਾ ਸ਼ਖਸ, ਜਿਹੜਾ ਬੱਚਾ ਮਾਂ ਦੇ ਪੇਟ 'ਚ ਹੁਣ ਹੀ ਕੰਧਾਰੀ ਅਨਾਰ ਮੰਗ ਰਿਹਾ ਹੈ, ਉਹ ਮੁਸਤਕਬਲ 'ਚ ਬੜਾ ਹੋ ਕੇ ਇੱਕ ਬੜਾ ਨਾਮਵਰ ਸ਼ਖਸ ਪੈਦਾ ਹੋਏਗਾ, ਦੁਨੀਆ 'ਚ ਨਾਮ ਕਮਾਏਗਾ। ਔਰ ਇਹ ਗੱਲ ਸੱਚ ਸਾਬਤ ਹੋਈ। ਨਵਾਬ ਸਾਦੁੱਲਾ ਖਾਂ ਪੈਦਾ ਹੋਇਆ, ਪੈਦਾ ਹੋने वालिद फौत हो गया, कुछ अरसे बाद वालदा भी फौत हो गई। ये छोटी जी उम्र चनियोट आ गया उस पिंड तो उठ के। तो बुरहान शाह बुरहान अज भी उन्होंने मज़ार है। उस वक्त एक बुजुर्ग सन, ਉਹਨਾਂ ਦੇ ਕੋਲ ਇਬਤਦਾਈ ਕੁਝ ਸਬਕ ਸਿੱਖੇ, ਉਹਨਾਂ ਦੀ ਸਰਪ੍ਰਸਤੀ ਹਾਸਲ ਕੀਤੀ। ਫਿਰ ਉੱਥੋਂ ਨਿਕਲੇ ਇਲਮ ਦੀ ਜੁਸਤਜੂ ਵਿੱਚ, ਲਾਹੌਰ ਚਲੇ ਗਏ। ਲਾਹੌਰ ਤੋਂ ਫਿਰ ਸਿਆਲਕੋਟ ਚਲੇ ਗਏ ਤੇ ਮੁੱਲਾ ਕਮਾਲੂਦੀਨ ਦੇ ਉਸ ਮਦਰਸੇ ਵਿੱਚ ਦਰਸ ਹਾਸਲ ਕੀਤੇ, ਸਬਕ ਹਾਸਲ ਕੀਤੇ, ਇਲਮ ਹਾਸਲ ਕੀਤਾ, ਜਿੰਦੇ ਵਿੱਚ ਮੁਜੱਦਦ ਅਲਫਸਾਨੀ ਵੀ ਪੜ੍ਹਦੇ ਰਹੇ। ਉੱਥੋਂ ਫਿਰ ਨਿਕਲੇ, ਫਿਰ ਆਗਰੇ ਚਲੇ ਗਏ। ਆਗਰੇ ਵਿੱਚ ਛੋਟੀ ਮੋਟੀ ਮੁਲਾਜ਼ਮਤ ਕਿਸੇ ਦੇ ਕੋਲ ਉਹਨਾਂ ਦੇ ਬੱਚਿਆਂ ਦੀ ਟਿਊਸ਼ਨ ਪੜ੍ਹਾਉਣ ਦੇ ਹਵਾਲੇ ਨਾਲ, ਅਤਾਲੀਕ ਦੀ ਤਕਰਰੀ ਦੇ ਹਵਾਲੇ ਨਾਲ ਹੋ ਗਈ। ਉਸੇ ਵਸਾਤਤ ਨਾਲ ਫਿਰ ਬਿਲਾਖਰ ਸ਼ਾਹੀ ਕਿਲੇ ਤੱਕ ਰਸਾਈ ਹੋ ਗਈ ਤੇ ਰਫਤਾ ਰਫਤਾ ਉਹ ਦਰਬਾਰ ਵਿੱਚ ਮੁਲਾਜ਼ਮਤ ਅਖਤਿਆਰ ਕੀਤੀ ਤੇ 7-8 ਸਾਲ ਦੀ ਕਲੀਲ ਤਰੀਨ ਮੁੱਦਤ ਵਿੱਚ ਆਪਣੀ ਸਲਾਹੀਅਤਾਂ ਦਾ ਉਹ ਲੋਹਾ ਮਨਵਾਇਆ ਕਿ ਬਾਦਸ਼ਾਹ शाहजहां इतना मुतासर, इतना एतमाद दिता कि बिल आखिर उन दीवाने खास यानी कि वजीर आजम के अहदे ते पहुंचा दिता। तो ये शख्सियत भी चनियोट दी सी। और ये वो शख्सियत है कि जिंदे बेटे हफीजुल्ला खान ने लाहौर रंग महल बनाया। लाहौर का रंग महल ये इन्होंने बनाया सी, जिंदे विच फिर मिशन हाई स्कूल भी कायम होया। बाद उनदे विच कुछ आरजी तौर पर FC कॉलेज जिहड़ा लाहौर च कायम होया, कुछ अरसा उस बिल्डिंग भी रंग महल का जिहड़ा वो हिस्सा सी उनदे विच कायम रहा। इन्हां दा एक पोता सी मुहय्युद्दीन, वो भी बाद इस इलाके चनियोट का हाकम मुकामी रहा। ते हुण असीं जदों इन्हां दी कंट्रीब्यूशन की गल करने चनियोट के वाले नाल, ते चनियोट के मत्थे का जिहड़ा झूमर है, इत्थों की शाही मस्जिद वो इन्हां दी बनवाई हुई है। ते वो शाही मस्जिद बहुत खूबसूरत काले पत्थर की बनी हुई है। एक करीबी पिंड शताबगढ़ उतों का पत्थर सी, वो लिया के इस्तेमाल किया गया। तो अगरचे सिखां के जमाने में उसनों काफ़ी नुकसान भी पहुँचाया गया रणजीत सिंह ने, और उन्होंने काफ़ी नुकसान तो बाद फिर असी देखने कि क़याम पाकिस्तान तो बाद उनकी हालत बेहतर करने वास्ते महकमा औकाफ ने काफ़ी रोल अदा किया। तो अज वो बड़ी शहर की खूबसूरत तरीन और तारीखी मसाजिद उनका शुमार होंदा है। इहदे ते एक अलग गुफ्तगू असी कर सकते हैं जिहड़ी चनियोट के आसारे कदीमा के बारे नाल जिहड़ी अमारात ने। बहरहाल चनियोट के एक असी मत्थे का झूमर उन जरूर करार दे सकते हैं। इस तरह असी अगे देखने तारीख के हवाले नाल ते 18वीं सदी का अरसा शुरू होंदा है ते दुरानी जिहड़े हमला आवर ने उन्हां दी वजह तो भी चनियोट नूं काफ़ी नुकसान पहुंचा। लेकिन फिर असी देखने कि 1806 विच रणजीत सिंह हमला अवर होंदा है। इस तो पहले सुकर चकिया जिहड़ी मिसल सी और भंगियां दी मिसल सी जिहड़ी उन्हां दा कब्जा इत्थे चनियोट च हो चुकिया सी और जस्सा सिंह उन्हां दा मुकामी हुक्मरान सी। तो जस्सा सिंह नूं शिकस्त दित्ती राजा रणजीत सिंह ने बाद विच, और फिर रणजीत सिंह दा कब्जा इत्थे हो गया। लेकिन कोई ऐसी कत्लो गारतगरी चनियोट च रणजीत सिंह के हमले की वजह तो नहीं हुई, बल्कि उन्हें बड़े आराम नाल इहदे ते कब्जा करने च कामयाबी वो हासिल की सी। फिर असीं देखने कि अंग्रेजी दौर शामिल होंदा चनियोट ते पूरे पंजाब की तरह ये भी अंग्रेज़ों के कस्टडी च आ जाता है। इनू तहसील बना दिता जाता है और डिस्ट्रिक्ट जंग शामिल कर दिता जाता है। फिर इत्थे कचहरी बनती है, इत्थे रेस्ट हाउस बनते हैं, इरीगेशन का रेस्ट हाउस बनया, इत्थे दूसरे महकमियां के 1-2 रेस्ट हाउस जिहड़े बंगले सन पुराने
ਉਹ ਸਾਨੂੰ ਨਜ਼ਰ ਆਉਂਦੇ ਨੇ, ਉਹ ਬਣਦੇ ਨੇ। ਫਿਰ ਇਹਨੂੰ ਮਿਊਨਿਸਪਲ ਕਮੇਟੀ ਦਾ ਦਰਜਾ ਦਿੱਤਾ ਜਾਂਦਾ ਹੈ। ਤੇ 1868 ਦੀ ਅਗਰ ਅਸੀਂ ਗੱਲ ਕਰੀਏ ਤੇ ਉਦੋਂ ਚਨਿਓਟ ਦੀ ਆਬਾਦੀ ਸਾਨੂੰ 11,477 ਅਫਰਾਦ ਤੇ ਮਬਨੀ ਨਜ਼ਰ ਆਉਂਦੀ ਹੈ। ਤੇ ਇਹਦੇ ਵਿੱਚ 7100 ਮੁਸਲਮਾਨ ਨੇ ਤੇ 3500 ਹਿੰਦੂ ਨੇ ਔਰ 110 ਜਿਹੜੇ ਨੇ ਸਨ ਉਹ ਸਾਨੂੰ ਸਿੱਖ ਕਮਿਊਨਿਟੀ ਦੇ ਤਾਲੁਕ ਰੱਖਣ ਵਾਲੇ ਲੋਕ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਗਰੇਜ਼ੀ ਅਹਿਦ ਦੇ ਬਰਤਾਨਵੀ ਬ੍ਰਿਟਿਸ਼ ਪੀਰੀਅਡ ਜਿਹੜਾ ਹੈ ਉਹਦੇ ਵਿੱਚ ਵੀ ਮੁਕਾਮੀ ਲੋਕਾਂ ਨੇ ਅੰਗਰੇਜ਼ਾਂ ਦੇ ਖਿਲਾਫ ਆਪਣੀ ਸਟਰਗਲ ਜਿਹੜੀ ਹੈ ਉਹ ਕੀਤੀ ਸੀ। ਇੱਕ ਉੱਥੋਂ ਦੇ ਸ਼ਾਹੀ ਮਸਜਿਦ ਦੇ ਇਮਾਮ ਸਨ ਮੌਲਾਨਾ ਨੂਰ ਅਹਿਮਦ ਨਕਸ਼ਬੰਦੀ। ਉਹਨਾਂ ਨੇ ਬਾਕਾਇਦਾ ਅੰਗਰੇਜ਼ਾਂ ਦੇ ਖਿਲਾਫ ਫਤਵਾ ਦਿੱਤਾ। ਉਸ ਜ਼ਮਾਨੇ 'ਚ ਫਤਵਾ ਦੇਣਾ ਬਹੁਤ ਬੜੀ ਗੱਲ ਸੀ ਅੰਗਰੇਜ਼ਾਂ ਦੇ ਖਿਲਾਫ, ਜਿੰਦੀ ਪਾਦਾਸ਼ 'ਚ ਉਹਨਾਂ ਨੂੰ ਕੈਦੋਬੰਦੀ ਸੌਤਾਂ ਵੀ ਬਰਦਾਸ਼ਤ ਕਰਨੀ ਪਈਆਂ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ 1931 ਵਿੱਚ ਤਹਿਰੀਕੇ ਕਸ਼ਮੀਰ ਜਿਹੜੀ ਸ਼ੁਰੂ ਹੁੰਦੀ ਹੈ ਤੇ ਉਸ ਤਹਿਰੀਕ ਵਿੱਚ ਪੂਰੇ ਪੰਜਾਬ ਦੇ ਕਾਫੀ ਲੋਕਾਂ ਨੇ ਹਿੱਸਾ ਲਿਆ। ਤੇ ਅਸੀਂ ਦੇਖਦੇ ਹਾਂ ਕਿ ਇੱਥੇ ਕੁਝ ਲੋਕ ਵੀ ਜਾ ਕੇ ਸ਼ਿਰਕਤ ਕਰਦੇ ਨੇ ਉੱਥੇ ਕਸ਼ਮੀਰ ਜੰਮੂ ਵਿੱਚ ਜਾ ਕੇ। ਤੇ ਗਾਜ਼ੀ ਇਲਾਹੀ ਬਖਸ਼ ਜਿਹਦੇ ਮੁਤਲਕ ਕਿਹਾ ਜਾਂਦਾ ਹੈ ਕਿ ਸ਼ਾਇਦ ਉਹ 1931 ਦੀ ਤਹਿਰੀਕੇ ਕਸ਼ਮੀਰ ਵਿੱਚ ਪਹਿਲਾ ਸ਼ਹੀਦ ਸੀ। ਔਰ ਇਹ ਦਿਲਚਸਪ ਗੱਲ ਹੈ ਕਿ ਉਸ ਗਾਜ਼ੀ ਇਲਾਹੀ ਬਖਸ਼ ਦੀ ਉਹ ਕਮੀਜ਼ ਜਿਹੜੀ ਉਹਨੇ ਉਸ ਵਕਤ ਪਾਈ ਸੀ ਔਰ ਸ਼ਹਾਦਤ ਹਾਸਲ ਕੀਤੀ, ਉਹ ਖੂਨ ਆਲੂਦ ਸ਼ਰਟ ਅੱਜ ਵੀ ਉਮਰ ਹਯਾਤ ਮਹਿਲ ਦੇ ਇੱਕ ਕਮਰੇ ਵਿੱਚ ਦੇ ਫਰੇਮ ਦੇ ਵਿੱਚ ਅੱਜ ਵੀ ਤੁਹਾਨੂੰ ਮੌਜੂਦ ਨਜ਼ਰ ਆਏਗੀ। ਤੇ ਇਹ ਇੱਕ ਤਾਰੀਖੀ ਵਿਰਸੇ ਦੇ ਵਾਲੇ ਨਾਲ ਵੀ ਚੀਜ਼ ਮੌਜੂਦ ਹੈ ਜਿਹੜੀ ਚਨੋਟ ਦੇ ਲੋਕਾਂ ਨੇ ਜਾਂ ਉੱਥੋਂ ਦੇ ਦਾਰਿਆਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ। ਤਹਿਰੀਕੇ ਪਾਕਿਸਤਾਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਚਨੋਟ ਦੇ ਲੋਕਾਂ ਨੇ ਆਪਣਾ ਰੋਲ ਅਦਾ ਕੀਤਾ। ਉੱਥੇ ਮੁਕਾਮੀ ਹਿੰਦੂਆਂ ਦੀ ਆਰੀਆ ਸਮਾਜੀ ਔਰ ਕਾਂਗਰਸ ਦੀ ਲੋਕਲ ਤੰਜ਼ੀਮਾਂ ਵੀ ਸਨ, ਮੁਸਲਿਮ ਲੀਗ ਦੀ ਤੰਜ਼ੀਮਾਂ ਵੀ ਸਨ। ਹਰ ਇੱਕ ਨੇ ਆਪਣੇ ਆਪਣੇ ਤੌਰ ਤੇ ਤਹਿਰੀਕ ਆਜ਼ਾਦੀ ਵਿੱਚ ਹਿੱਸਾ ਲਿਆ। ਤੇ ਤਹਿਰੀਕੇ ਪਾਕਿਸਤਾਨ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਇੱਥੋਂ ਦੀ ਚੂੰਕਿ ਚਨੋਟ ਦੀ ਸ਼ੇਖ ਬਰਾਦਰੀ ਉਹ ਤਜਾਰਤੀ ਲਿਹਾਜ਼ ਨਾਲ ਔਰ ਸਨਅਤੀ ਲਿਹਾਜ਼ ਨਾਲ ਹਮੇਸ਼ਾ ਮੁਸਲਮਾਨਾਂ ਵਿੱਚੋਂ ਬਹੁਤ ਅੱਗੇ ਰਹੀ ਸ਼ੁਰੂ ਤੋਂ, ਹੁਣ ਵੀ ਕਾਫੀ ਹੱਦ ਤੱਕ ਉਹ ਫਾਰਵਰਡਿੰਗ ਪੋਜੀਸ਼ਨ ਤੇ ਸਾਨੂੰ ਨਜ਼ਰ ਆਉਂਦੀ ਹੈ ਬਰਾਦਰੀ। ਤੇ ਉਸ ਵਕਤ ਇਹ ਜ਼ਿਆਦਾ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਵਿੱਚੋਂ ਨਿਸਬਤਨ ਖੁਸ਼ਹਾਲ ਲੋਕ ਸਨ। ਤੇ ਇਹਨਾਂ ਦੇ ਕਾਰੋਬਾਰ ਉਸ ਵਕਤ ਢਾਕਾ ਵਿੱਚ ਕਲਕੱਤੇ ਤੱਕ ਇਹਨਾਂ ਦੇ ਕਾਰੋਬਾਰ ਮੌਜੂਦ ਸਨ। ਤੇ ਕਾਇਦੇ ਆਜ਼ਮ ਜਦੋਂ ਕਲਕੱਤਾ ਗਏ ਤਹਿਰੀਕੇ ਪਾਕਿਸਤਾਨ ਦੇ ਦਿਨਾਂ ਵਿੱਚ ਤੇ ਚਨੋਟ ਤੋਂ ਤਾਲੁਕ ਰੱਖਣ ਵਾਲੇ ਇੱਕ ਸ਼ੇਖ ਮੁਹੰਮਦ ਯਾਕੂਬ ਜਿਹਨੂੰ ਸੇਠ ਕਿਹਾ ਜਾਂਦਾ ਸੀ, ਤੇ ਸੇਠ ਮੁਹੰਮਦ ਯਾਕੂਬ ਉਹਨਾਂ ਨੇ ਕਾਇਦੇ ਆਜ਼ਮ ਨਾਲ ਮੁਲਾਕਾਤ ਕੀਤੀ ਤੇ 1 ਲੱਖ ਰੁਪਇਆ ਦੀ ਥੈਲੀ ਉਹਨਾਂ ਨੂੰ ਪੇਸ਼ ਕੀਤੀ। ਉਸ ਜ਼ਮਾਨੇ ਵਿੱਚ 1 ਲੱਖ ਰੁਪਏ ਬਹੁਤ ਬੜੀ ਕਦਰੋ ਕੀਮਤ ਰੱਖਦਾ ਸੀ। ਜਦੋਂ ਅਸੀਂ ਚੁੱਕੇ ਸ਼ੇਖ ਬਰਾਦਰੀ ਦਾ ਜ਼ਿਕਰ ਕਰ ਹੀ ਰਹੇ ਹਾਂ ਤੇ ਚਨੋਟ ਦੀ ਜਿਹੜੀ ਸ਼ੇਖ ਬਰਾਦਰੀ ਹੈ ਅਸੀਂ ਇਹਨਾਂ ਦੇ ਬਾਰੇ ਦੇਖ ਰਹੇ ਹਾਂ ਕਿ ਇਹ ਨਿਸਬਤਨ ਜ਼ਿਆਦਾ ਖੁਸ਼ਹਾਲ ਸਨ, ਬਹੁਤ ਪਹਿਲੇ ਖੁਸ਼ਹਾਲ ਹੋਏ ਕਿਉਂਕਿ ਹਿੰਦੂਆਂ ਨੇ ਜੈਸਾ ਕਿ ਪਹਿਲੇ ਵੀ ਕਿਸੇ ਇੱਕ ਪ੍ਰੋਗਰਾਮ ਵਿੱਚ ਮੈਂ ਕਿਹਾ ਕਿ 2 ਕਾਰੋਬਾਰ ਆਪਣੇ ਮਜ਼ਹਬੀ ਤਕੱਦਸ ਦੀ ਵਜ੍ਹਾ ਤੋਂ ਛੋੜ ਰੱਖੇ ਸਨ ਔਰ ਉਹ ਹੱਡੀਆਂ ਦਾ ਕਾਰੋਬਾਰ ਸੀ ਔਰ ਚਮੜੇ ਦਾ ਕਾਰੋਬਾਰ ਸੀ। ਤੇ ਇਹ ਜਿਹੜਾ ਸਪੇਸ ਸੀ ਇੱਕ ਖਾਲੀ ਮੈਦਾਨ ਸੀ, ਇਹਨੂੰ ਖੋਜਿਆਂ ਨੇ ਸ਼ੇਖਾਂ ਨੇ ਸਭ ਤੋਂ ਪਹਿਲੇ ਅਡਾਪਟ ਕੀਤਾ ਔਰ ਚਨੋਟ ਦੇ ਜਿਤਨੇ ਖੋਜੇ ਔਰ ਸ਼ੇਖ ਸਨ ਇਹ ਕਲਕੱਤਾ ਢਾਕਾ ਬੜੇ ਸ਼ਹਿਰਾਂ ਵਿੱਚ ਆਮ ਤੌਰ ਤੇ ਕਿਆਮ ਇਹਨਾਂ ਦਾ ਰਿਹਾ ਔਰ ਮਾਈਗ੍ਰੇਟ ਕਰਕੇ ਚਲੇ ਗਏ। ਤੇ ਇਹਨਾਂ ਨੇ ਇਸ ਕਾਰੋਬਾਰ ਤੇ ਇਜਾਰਾਦਾਰੀ ਹਾਸਲ ਕੀਤੀ ਔਰ ਖੁਸ਼ਹਾਲੀ ਹਾਸਲ ਕੀਤੀ। ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਅਗਰ ਉਹ ਕਲਕੱਤਾ ਵੀ ਬੈਠੇ ਨੇ, ਢਾਕਾ ਬੈਠੇ ਨੇ ਜਾਂ ਅੱਜ ਵੀ ਕਰਾਚੀ ਬੈਠੇ ਨੇ ਤੇ ਚਨੋਟ ਦੀ ਫਲਾਹ ਬਹਿਬੂਦ ਦੇ ਕੰਮਾਂ ਵਾਸਤੇ ਉਹ ਪਿੱਛੇ ਨਹੀਂ ਰਹਿ ਕਦੇ ਵੀ, ਬੜਾ ਕੰਟਰੀਬਿਊਟ ਕੀਤਾ ਉਹਨਾਂ ਨੇ। ਅਸੀਂ ਦੇਖਦੇ ਹਾਂ ਕਿ ਉਸ ਫਲਾਹੀ ਕੰਮਾਂ ਵਿੱਚੋਂ ਚਨੋਟ ਵਿੱਚ ਜਿਤਨੇ ਵੀ ਇਬਤਦਾਈ ਤਾਲੀਮੀ ਇਦਾਰੇ ਨੇ ਉਹ ਸ਼ੇਖਾਂ ਨੇ ਕਾਇਮ ਕੀਤੇ ਨੇ। ਅੰਜਮਨ ਇਸਲਾਹੁਲ ਮੁਸਲਮੀਨ ਦਾ ਪਲੇਟਫਾਰਮ ਸੀ, ਅੰਜਮਨ ਇਸਲਾਮੀਆ ਦਾ ਪਲੇਟਫਾਰਮ ਸੀ, ਦੋਵਾਂ ਵਿੱਚ ਡੋਮੀਨੇਟ ਕਰਦੇ ਸਨ। ਤੇ ਕੀ ਕਾਇਮ ਕੀਤਾ? ਸਭ ਤੋਂ ਪਹਿਲੇ ਇਸਲਾਮੀਆ ਹਾਈ ਸਕੂਲ, ਅੰਜਮਨ ਇਸਲਾਹੁਲ ਮੁਸਲਮੀਨ ਨੇ ਇਸਲਾਮ ਮਾਡਲ ਸਕੂਲ ਬਣਾਇਆ। ਫਿਰ ਅਸੀਂ ਦੇਖਦੇ ਹਾਂ ਕਿ ਇਸਲਾਮੀਆ ਕਾਲਜ ਚਨੋਟ ਜਿਹੜਾ ਅੱਜ ਗਵਰਨਮੈਂਟ ਇਸਲਾਮੀਆ ਕਾਲਜ ਬਣ ਚੁੱਕਿਆ ਔਰ ਪੋਸਟ ਗ੍ਰੈਜੂਏਟ ਕਾਲਜ ਹੈ। ਫਿਰ ਅਸੀਂ ਦੇਖਦੇ ਹਾਂ ਕਿ ਅੰਜਮਨ ਇਸਲਾਮੀਆ ਨੇ ਹਸਪੀਟਲ ਕਾਇਮ ਕੀਤਾ, ਇਸਲਾਮੀਆ ਹਸਪੀਟਲ, ਇਹ ਤੇ ਹੁਣ ਦੀ ਗੱਲ ਹੈ। ਇਸ ਤੋਂ ਪਹਿਲੇ ਕਦੀਮ ਹਸਪੀਟਲ ਜਿਹੜਾ ਸਾਨੂੰ ਨਜ਼ਰ ਆਉਂਦਾ ਉਹ ਇਸਲਾਮੀਆ ਹਸਪਤਾਲ ਤੋਂ ਇਲਾਵਾ ਫਜ਼ਲ ਇਲਾਹੀ ਹਸਪਤਾਲ ਨਜ਼ਰ ਆਉਂਦਾ ਹੈ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੁਕਾਮੀ ਤੌਰ ਤੇ ਬਹੁਤ ਕਮ ਸ਼ਹਿਰ ਵਿੱਚ ਅਸੀਂ ਦੇਖਿਆ
कि कोई एक कम्यूनिटी उस शहर की फलाह बहबूद के इज्तमाही कामों में इतने वो अगे सन नजर आते हैं। तो इस कम्यूनिटी ने न सिर्फ अपने शहर बल्कि पूरे मुल्क की तजारत और सनत के वाले नाल एक बड़ा अहम रोल अदा किया है। और वो अज भी देखो लाहौर, फैसलाबाद, कराची, ये सारी इस जगह ते सानू चिन्नौर की कम्यूनिटी फैली हुई नजर आती है और कारोबारी मैदान बहुत अगे ने, बहुत बड़ी सनतां के मालिक ने, बहुत बड़े कारोबार के मालिक ने, बहुत बड़ी इंडस्ट्रीज हुण ते चिन्नौर दे च उन्हां दी कोठियां पुराने मकान रह गए ने, लेकिन खुद ज्यादातर वो कराची, लाहौर सानू या फैसलाबाद वो वसदे सानू नजर आते हैं। ਅਸੀਂ ਥੋੜਾ ਅੱਗੇ ਵਧਨੇ ਆ ਤੇ ਜਦੋਂ ਅਸੀਂ ਚਿਨੌਟ ਦਾ ਜ਼ਿਕਰ ਕਰਨੇ ਆ ਤੇ ਮੇਰਾ ਖਿਆਲ ਹੈ ਹਰ ਸ਼ਖਸ ਇਸ ਹਵਾਲੇ ਨਾਲ ਤੇ ਵਾਕਿਫ ਹੈ ਕਿ ਚਿਨੌਟ ਦਾ ਫਰਨੀਚਰ ਔਰ ਤਰਜ਼ੇ ਤਾਮੀਰ ਇਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ। और ये बड़ा एक मुनफरिद भी एक खसूसियत है सन नजर आती है चिनौट की। चिनौट के फन्ने तामीर के हवाले नाल असीं गल करिए तो असीं देखने तारीखी एतबार नाल कि चिनौट के जिहड़े कारीगर सन तामीरात के हवाले नाल वो शुरू तो ही बड़े माहिर सन। और शाहजहां दौरे च नवाब वजीर खां और नवाब सादुल्ला खां जो कि बहुत आला ओहदियां ते फायज सन मुगल दे दौर च, लिहाजा ਉਹਨਾਂ ਦੀ ਵਸਾਤਤ ਨਾਲ ਇੱਥੋਂ ਦੇ ਕਾਰੀਗਰਾਂ ਨੂੰ ਆਗਰੇ ਔਰ ਦਿੱਲੀ ਜਾ ਕੇ ਆਬਾਦ ਹੋਣ ਦਾ ਮੌਕਾ ਮਿਲਿਆ। ਲਿਹਾਜ਼ਾ ਅਸੀਂ ਦੇਖਨੇ ਆ ਕਿ ਉਸ ਜ਼ਮਾਨੇ ਦੇ ਦੋ ਐਸੇ ਨਾਮ ਮਾਹਿਰ ਤਾਮੀਰਾਤ ਦੇ ਵਾਲੇ ਨਾਲ ਇਲਾही बख्श बरछा और रहीम बख्श बरछा, दो बहुत नाम माहिर तामीरात ਦੇ ਵਾਲੇ ਨਾਲ नफासत माहिर अपने फन विच जद्दे तोला रखन वाले ते इन्हां दी औलादां इन्हां दे कारनामे तारीख दी किताबां विच सानू बिल्कुल नजर आते हैं। और असीं देखने कि दिल्ली दी शाही मस्जिद, ताज महल आगरा, ये दो अहम तरीन तारीख हिंदुस्तान दी इमारत जिहड़ियां ने और अजूबे जिहड़े ने इन्हां दी तामीरात विच चिन्नौटी कारीगरां ने बराबर दा हिस्सा लिया। ते इन्हां दी औलादां जाके आगरा भी आबाद हुई, दिल्ली भी आबाद हो गई जाके। अज भी इन्हां दी औलादां दे और खानदान सानू अगर तारीखी तौर पर तलाश किया जाए तो उत्थे सानू मिल सकते हैं। एक तो कि तामीरात के हवाले नाल तुसी अज भी अगर चिन्नौट के पुराने महल्ले देखो तो उनदे विच जिहड़े मकानात ने बड़े आलीशान मकानात, 4-4 5-5 मंजिला मकानात अपने तर्जे तामीर के एतबार नाल बड़े मुनफरिद नजर आएंगे। और उस तरह के साख के मकानात सानू पंजाब के किसी छोटे शहर बहुत कम नजर आते हैं। बड़ी बड़ी हवेली नुमा उन्हों का तर्जे तामीर, बालकोनियां और लकड़ी का काम उनदे विच ते ये बड़ी खसूसियात की हामिल इमारत नजर आंदियां। बेआबाद हो गई, बिक गई, उनकी जगह ते नवे मकान बन गए क्योंकि उत्थों के खोजे और शेख इनके ज्यादातर मालिक सन वो छोड़ छोड़ के ते कराची, ढाका और फैसलाबाद और लाहौर जाके आबाद हो गए। लेकिन अज भी कुछ मकानात पुरानी तर्जे सानू उन्हां दी याद दिवांदे और वो निशानियां अज भी सानू मल्ला राजे वाली, मल्ला राजा ते होर जिहड़े पुराने महल्ले ने उत्थे सानू बिल्कुल दिखाई देंदे। इस तर्जे तामीर विच एक बहुत मुनफरिद जिहड़ा मैं समझना कि शाहजहां दी तामीर करदा बादशाही मस्जिद तो बाद चिन्नौट की दूसरी सकाफती निशानी सानू नजर आती है, वो उमर हयात महल है। उमर हयात महल अगरचे कोई मुद्दत के एतबार नाल कोई 100 साल तो ज्यादा पुराना नहीं है, बल्कि शायद इहदे भी करीब करीब होएगा, लेकिन उनके नाल जिहड़ी एक मुंसलिक दास्तान है या इस महल की जिहड़ी साख्त है वो बहरहाल काबिल जिक्र है। मैं महल का जिक्र तो चलो बाद विच करांगा, थोड़ी इनदे नाल मुंसलिक एक जिहड़ी दास्तान है वो भी नाजरीन की कारीन की दिलचस्पी वास्ते सुनाना मुख्तर जरा जरूरी है कि शेख उमर हयात जाहिर है जिंदू कोई पैसा आ जाए तो उन्होंने फिर सेठ भी कहा जाता है, लिहाजा उन्होंने मुकामी लोग शेख उमर हयात की बजाय सेठ उमर हयात ज्यादा कहते सन। कलकत्ता में उन्हें जाके कारोबार कर दिता शुरू और उस वक्त कहा जाता है कि 1926 तो लैके 1930 के अरसे के दौरान कलकत्ते में जिहड़ी सब तो पहले
ਡਬਲ ਡੈਕਰ ਬੱਸ ਚਲਾਈ ਸੀ, ਉਹ ਸੇਠ ਉਮਰਯਾਤ ਨੇ ਚਲਾਈ ਸੀ। ਇੱਕ ਪੂਰਾ ਉਹਦਾ ਫਲੈਟ ਸੀ ਪੂਰਾ ਉਹਦਾ, 5-6 ਨਹੀਂ ਕਈ ਬੱਸਾਂ ਸਨ ਉਹਦੇ ਕੋਲ ਜਿਹੜੀ ਕਲਕੱਤੇ 'ਚ ਚਲਦੀਆਂ ਸਨ। ਤੇ ਉਹਨੇ ਇਹ 1920 ਔਰ 30 ਦੀ ਦਹਾਈ ਦੇ ਦਰਮਿਆਨ ਇਹ ਚਨਿਓਟ ਵਿੱਚ ਉਹਨੇ ਮਹਿਲ ਬਣਾਇਆ। ਇਸੇ ਦੌਰਾਨ ਕੀ ਹੋਇਆ ਕਿ ਇਹ ਜਿਹੜਾ ਮੇਰਾ ਕਸਬਾ ਜਿੱਥੇ ਹੁਣ ਬੈਠ ਕੇ ਮੈਂ ਤੁਹਾਡੇ ਨਾਲ ਗੁਫ਼ਤਗੂ ਕਰ ਰਿਹਾ, ਪਿੰਡੀ ਬਟੀਆਂ, ਜ਼ਾਹਿਰ ਚਨਿਓਟ ਦੇ ਕਾਫੀ ਲੋਕ ਐਸੇ ਸਨ ਜਿਨ੍ਹਾਂ ਦਾ ਆਣਾ ਜਾਣਾ ਪਿੰਡੀ ਬਟੀਆਂ ਵੀ ਸੀ ਔਰ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ। ਤੇ ਅਸੀਂ ਦੇਖ ਰਹੇ ਹਾਂ ਕਿ ਪਿੰਡੀ ਬਟੀਆਂ 'ਚ ਮੇਲਾ ਸਖੀ ਸਰਵਰ ਜਿਹੜਾ ਹਰ ਸਾਲ 20 ਫੱਗਣ ਹੁੰਦਾ ਔਰ 700 ਸਾਲ ਪੁਰਾਣਾ ਮੇਲਾ ਉਹ ਲੱਗ ਰਿਹਾ। ਤੇ ਉਸ ਜ਼ਮਾਨੇ ਵਿੱਚ ਮੈਂ ਵੀ ਕੁਝ ਆਈ ਵਿਟਨੈਸ ਹਾਂ ਕਿ ਅੱਜ ਤੋਂ ਕੋਈ 30-35 ਸਾਲ ਪਹਿਲੇ, ਗਲਬਨ ਜਨਰਲ ਜ਼ਿਆਉਲ ਹਕ ਦੇ ਜ਼ਮਾਨੇ ਤੋਂ ਪਹਿਲੇ ਤੱਕ ਇਸ ਮੇਲੇ ਵਿੱਚ ਬਾਕਾਇਦਾ ਤੌਰ ਤੇ ਤਵਾਇਫਾਂ ਦਾ ਰਕਸ ਹੁੰਦਾ ਸੀ, ਨੱਚਦੀਆਂ ਸਨ ਬਾਕਾਇਦਾ ਫੱਟੀਆਂ ਤੇ ਮੇਲੇ ਦੇ ਵਿੱਚ। ਹੁਣ ਤੇ ਫਿਰ ਖਾਜਾ ਸਰਾਣੇ ਲਈ ਉਹਨਾਂ ਦੀ ਜਗ੍ਹਾ ਤੇ ਅਸੀਂ ਦੇਖ ਰਹੇ ਹਾਂ ਕਿ ਇੱਕ ਦਫਾ ਉਮਰ ਹਯਾਤ ਆਪਣੇ ਕੁਝ ਦੋਸਤਾਂ ਨਾਲ ਪਿੰਡੀ ਪਟੀਆਂ ਚਨਿਓਟ ਤੋਂ ਆਇਆ, ਘੋੜਿਆਂ ਤੇ ਸਫ਼ਰ ਕਰਦਾ ਹੋਇਆ, ਕਿਉਂਕਿ ਉਦੋਂ ਬੱਸਾਂ ਨਹੀਂ ਸੀ ਹੁੰਦੀਆਂ। ਤੇ ਇੱਥੇ ਉਹਨੇ ਦੇਖਿਆ ਕਿ ਇੱਕ ਤਵਾਇਫਾ ਜਿਹੜੀ ਹੈ ਉਹ ਬੜੀ ਖੂਬਸੂਰਤ ਸੀ ਉਸ ਜ਼ਮਾਨੇ ਵਿੱਚ, ਉਹ ਰਕਸ ਕਰ ਰਹੀ ਹੈ। ਉਹਦਾ ਰਕਸ ਦੇਖਿਆ ਉਹਨੇ, ਉਹ ਫਰੇਫਤਾ ਹੋ ਗਿਆ। ਫਰੇਫਤਾ ਹੋਇਆ ਤੇ ਉਹ ਵਾਪਸ ਚਲਾ ਗਿਆ ਜਦੋਂ ਚਨਿਓਟ ਮੇਲਾ ਦੇਖ ਕੇ। ਤੇ ਉੱਥੇ ਜਾਣੇ ਉਹਨੇ ਆਪਣੇ ਭਾਈ ਮੁਹੰਮਦ ਹੁਸੈਨ ਦੇ ਹੱਥ ਉਹਦਾ ਅਤਾ ਪਤਾ ਕਰਾ ਕੇ ਉਹਦੇ ਘਰ ਨਿਕਾਹ ਸ਼ਾਦੀ ਕਰਨ ਦਾ ਸੁਨੇਹਾ ਭਿਜਵਾਇਆ। ਫਾਤਮਾ ਉਹਦਾ ਨਾਮ ਸੀ। ਜ਼ਾਹਿਰ ਫਾਤਮਾ ਨੂੰ ਹੋਰ ਕੀ ਚਾਹੀਦਾ ਸੀ ਕਿ ਸਭ ਤੋਂ ਬੜਾ ਰਈਸ ਆਪਣੇ ਜ਼ਮਾਨੇ ਦਾ ਇੱਕ ਮਹਿਲ ਬਣਵਾ ਰਿਹਾ ਹੈ, ਕਲਕੱਤੇ 'ਚ ਉਹਦਾ ਕਾਰੋਬਾਰ ਹੈ ਤੇ ਉਹਦੀ ਮਨਕੂਆ ਹੋਣ ਜਾ ਰਹੀ ਹੈ। ਸ਼ਾਦੀ ਹੋ ਗਈ। ਸ਼ਾਦੀ ਹੋਈ ਤੇ ਉਹ ਮਹਿਲ ਮੁਕੰਮਲ ਹੋਇਆ। ਮੁਕੰਮਲ ਹੁੰਦਿਆਂ ਨਾਲ ਹੀ ਉਮਰ ਹਯਾਤ ਫੌਤ ਹੋ ਜਾਂਦਾ ਹੈ, ਰਹਿਣਾ ਨਸੀਬ ਨਾ ਹੋਇਆ। ਲੇਕਿਨ ਇਸੇ ਦੌਰਾਨ ਇੱਕ ਬੱਚਾ ਔਰ ਇੱਕ ਬੱਚੀ ਪੈਦਾ ਹੋ ਜਾਂਦੀ ਹੈ। ਉਸ ਬੱਚੇ ਦਾ ਨਾਮ ਸੀ ਗੁਲਜ਼ਾਰ। बेटी का नाम इस वक्त मैनू शायद याद नहीं, गलबन सकीना या जैनब नाम की शायद वो बेटी थी जी बाद कराची सैटल हो गई थी किसी जमाने। ते गुलजार पैदा हो गया तो जाहिर है कि जी शादी शेख उमर याद ने की, उनके भाइयों ने या उनके कबीले के दूसरे लोगों ने कबूल नहीं किया, उस तवाइफा को एक्सैप्ट नहीं किया। लेकिन बहरहाल उन्हें अपनी मर्जी नाल जा किया तो उस महल च रखा। जो महल च रखा तो उमर याद की मीन वाइल डैथ हो गई। तो बाद फिर जोड़े उमर याद के खानदान के लोग सन उन्होंने काफ़ी तंग किया फातमा ने, इतना तंग किया कि अपने बेटे को लैके इतने वापस अपने पेकियां ते पिंडी बटियां आ गई। लेकिन फिर कुछ अरसे बाद वापस चली गई, उस महल जाके उन्हें फिर कयाम किया। बच्चा बड़ा हो गया, हुण उनका दिल सी कि जल्दी जवान हो जाए ताकि मेरा सहारा बने। लिहाजा वो जवान होया ते बिल्कुल बलूगत की उम्र ते पहुंचा तो उन्हें उनकी शादी करने का बंदोबस्त कर लिया। निकाह हो गया, लेकिन बदकिस्मती उन्होंने पिछा नहीं सी छोड़ रही। शादी वाली रात बड़े आलीशान शादी, जितनी आलीशान चनोट हो सकती सी अज तक मिसालां दित्तियां जांदियां, उतनी आलीशान तरीके नाल शादी हुई। लेकिन सुबह हुई ते और उमर याद महल के गुसल खाने में नहान गया। गुलजार वापस नहीं आया, बहुत देर तक वापस नहीं आया। दरवाजा खटकाया, तोड़िया दरवाजा ते अंदर मर गया। होया कि ठंड बड़ी सी, सख्त सर्दी में उनकी शादी हुई सी ते बाथरूम का कोई रोशनदान नहीं सी। उन्होंने बाथरूम नूं गर्म करने वास्ते नौकरां ने एक कोलियां की अंगीठी अंदर रख दी। वो जो दरवाजा बंद करके नहाना शुरू किया तो आहिस्ता आहिस्ता वो जाहिर धुएं नाल भर गया तो सफोकेशन हो गई, उनका सांस खत्म हो गया, घुट के मर गया। ये अलमनाकी उनका मुकद्दर ठहरी महल का। फातिमा कली रह गई। महल के अंदर ही सिंध विच गुलजार की कब्र बना दी गई।
बाद विच फिर उनके गम विच ही जितना अरसा भी वो जिंदा रही, कसम पुरसी की हालत जिंदा रही। तो उनके मरण तो बाद भी मां की कबर भी महल के सेन बना दी गई। अज भी वो महल के अंदर सेन के अंदर दोनों मां बेटे की कबर मौजूद ने। वो महल बेआबाद हो गया, उजड़ गया। बदकिस्मती 5 मंजिला पूरे शहर के विचों वो महल नजर आता सी। लकड़ी का काम आलीशान, कार्विंग का काम, चिनोट की फर्नीचर साजी की रिफ्लैक्शन अगर सन नजर आती सी ते बेहतरीन कारीगरां दा शाहकार वो महल सानू नजर आता सी। तहखाने भी सन, अज भी वो नजर आते हैं। एक मंजिल दरम्यान वाली, फिर उपर 4 मंजिला। हुण सिर्फ 2 मंजिला उपर वाली खत्म हो गई, 3 मंजिला बाकी रह गई। और फिर मैनू याद है, मैं उदों चिनोट कॉलेज पढ़ांदा सी। उस तो पहले बेआबाद हो गया, यतीम खाना बन गया, मक्खियां के छत्ते लगे होंदे सन, जाले लग गए, बिल्कुल उजड़ गया। बिलाखिर मैनू याद है कि ये जिहड़े अज एक बहुत बड़ा इदारा चला रहे हैं अखूवत, डॉक्टर अमजद साकब साहब, ये उस जमाने में डिप्टी कमिश्नर सन, सॉरी असिस्टेंट कमिश्नर सन चिन्योट। इन्होंने बड़ी दिलचस्पी ली और खास फंड मुकरर करवाया। तो मैनू याद है कि साडे कॉलेज की ग्राउंड ही उदों चिन्योट मैं पढ़ांदा सी। ते गवर्नर मियाँ अजहर साहब, मियाँ मोहम्मद अजहर साहब, ये आए स्पैशल और इनका इफ्तिताह किया, इनकी रेनोवेशन हुई और उन बहाल कर दिता गया। ये क्रेडिट मैं समझना डॉक्टर अमजद साकब साहब को जाता है। अज वो महल बेशक अपनी आलिशान माजी की निशानी तो है, लेकिन उनकी शान शौकत तो नहीं रही। उनके मजीद काम करने की जरूरत है, उस विरसे को संभालन की जरूरत है। लाइब्रेरी भी बनाई गई, लेकिन उन बरकरार नहीं रखा गया। उतों के जोड़े केयर टेकर ने, मुश्ताक ने, तो वो बस अपनी जिन्ने उन्होंने को वसाइल ने वो कोशिश करते रहते हैं। तो ये एक उनके तामीरात के हवाले नाल एक आलिशान महल एक निशानी के तौर पर मौजूद है। फिर असीं देखने कि उतों के लकड़ी का काम, चिन्योट का फर्नीचर तो मेरा ख्याल है पूरी दुनिया मशहूर है, पूरे यूरोप जाता है। जिथे जिथे चिन्योट का नाम है, उत्थे उतों के फर्नीचर का नाम आता है। उतों के फर्नीचर के सब तो ज्यादा मुनफरद जो फर्नीचर है कार्विंग का है। और तुम कई महल्ले उत्थे नजर आते हैं, जिनके कमरिया दुकानों कार्विंग करते हुए कारीगर हत्थों के उन्होंने शाहकार तखलीक होंदा आ, लकड़ी की शक्ल उनकी कार्विंग की शक्ल, बेल बूटियां की शक्ल सन नजर आता है। तुसीं कसाइयां वाला चौक मार्केट चले जाओ, इत्थे शाहरा कायदे आजम जिन्होंने कहा जाता है, कचहरी रोड जोड़ा है, ये पूरा फर्नीचर की मार्केट और सन प्लाजे जोड़े हैं सूँ चिन्योट नजर आते हैं। तो चिन्योट की फर्नीचर साजी और लकड़ी के काम के वाले नाल उतों के जोड़े शाहकार नमूने ने, उतों के ताजिए भी हैं। पाकिस्तान बनने तो पहले 9 ताजिए जोड़े मुकामी कारीगर के बनाए होंगे सन, बल्कि ताजिया बनाने के हवाले नाल चिन्योट अज भी मरकज है। कई दूसरे इलाके तो भी लोग उतों आके ताजिए बनवाते हैं या उतों के कारीगरों को बनवाने वास्ते ले जाते हैं। 9 ताजिए कयामे पाकिस्तान तो पहले निकलते सन, जिन्हें विचों ज्यादातर ताजिए सुन्नियां दे होंदे सन। और दिलचस्प गल है कि सुन्नी और शिया के दरमियान तफरीक तकरीबन ना नहीं होती सी। और अज भी बेशक जंग दे फिरका परस्ती के आसार बड़े मुरतब हुए चिन्योट से और पहले जैसी सूरत हाल नहीं रही, लेकिन अज भी जो 7 ताजिए निकलते हैं, उनके विचों 3 ताजिए जोड़े ने वो मल्ला ठेठियां वाले या होर एहले तशरीह कढ़ते हैं, तो चड़ोया दे और दूसरी बरादरियां दे जोड़े कमंगरां दे बनाए हुए जिन जोड़े के ताजिए दे लाइसेंसदार ने, वो भी सुन्नी ने 4 और उन्होंने वो खुद ताजिए मुहर्रम के दिनों में कढ़ते हैं, 10वीं 9वीं मुहर्रम और 10वीं मुहर्रम के दरमियान। तो ये बहरहाल एक हारमनी की एक निशानी भी है, रवादारी की निशानी भी है। अगरचे पहले जैसी सूरत हाल नहीं है, लेकिन फन्ने तामीर के लिहाज नाल जिहड़े चिन्योट के ताजिए ने, इन्हों ते बाकायदा MPhil के थीसिस लिखे जा चुके हैं तामीरात के हवाले नाल, उन्होंने फंड के हवाले नाल। फिर असीं देखने कि चिन्योट के, मैं चूंकि चिन्योट विच काफ़ी 7-8 साल पढ़ाया भी है, तो मेरी अपनी एक पॉइंट ऑफ व्यू है कि एक जजीरा नुमा सानू इलाका नजर आता है। उतों का लबो लहजा बेशक पंजाबी बोलते हो, लेकिन मेरा दावा है कि अगर मेरे सामने कोई चिन्योटी औरत या मर्द वो दूरों चलता है नजर आ जाए,
ਤੇ ਕੁਛ ਨਾ ਬੋਲੇ, ਮੈਂ ਕਾਫੀ ਹੱਦ ਤੱਕ 90% ਚਾਂਸ ਹੈ ਕਿ ਮੈਂ ਇਹ ਕਹਿ ਸਕਣਾ ਕਿ ਇਹ ਚਿਨੋੜ ਦਾ ਸ਼ਖਸ ਹੈ। ਉਹਦੀ ਲੁੰਗੀ ਪਹਿਨ ਦਾ ਅੰਦਾਜ਼, ਉਹਦੇ ਚਾਲ ਢਾਲ ਦਾ ਅੰਦਾਜ਼ ਇੱਕ ਆਪਣਾ ਨਜ਼ਰ ਆਉਂਦਾ ਹੈ। ਉਹ ਬੰਦਾ ਹੀ ਸਮਝ ਸਕਦਾ ਜਿਹੜਾ ਉੱਥੇ ਰਿਹਾ। ਔਰ ਅਗਰ ਨਹੀਂ ਪਹਿਚਾਨ ਪਾਏ ਤੁਸੀਂ ਉਹਨ ਚਾਲ ਤੋਂ, ਉਹਦੇ ਲਿਬਾਸ ਤੋਂ, ਤੇ ਆਖਰੀ ਫਿਰ ਜਿਸਲੇ ਉਹ ਬੋਲੇਗਾ ਤੇ ਤੁਸੀਂ ਬਸ ਕਹਿ ਉੱਠੋਗੇ ਕਿ ਇਹ ਚਿਨੋਟੀ ਹੈ। ਚਿਨੋੜ ਦੇ ਲੋਕਾਂ ਦਾ ਲਬੋ ਲਹਿਜਾ, ਇਹ ਬੇਸ਼ੱਕ ਕਰਾਚੀ ਜਾ ਕੇ ਸੈਟਲ ਹੋਏ ਨੇ, ਇਹ ਲਾਹੌਰ ਸੈਟਲ ਹੋਏ ਨੇ, ਇਹ ਲਾਇਲਪੁਰ ਸੈਟਲ ਹੋਏ ਨੇ, ਇਹ ਢਾਕੇ ਜਾ ਕੇ ਕਲਕੱਤੇ ਸੈਟਲ ਹੋਏ ਨੇ। ਜਿਸ ਤਰ੍ਹਾਂ ਪਠਾਨ ਆਪਣੀ ਬੋਲੀ ਔਰ ਲਬੋ ਲਹਿਜਾ ਨਹੀਂ ਭੁੱਲਦੇ, ਚਿਨੋੜ ਦੇ ਲੋਕ ਵੀ ਆਪਣਾ ਲਬੋ ਲਹਿਜਾ ਨਹੀਂ ਛੋੜਦੇ। ਔਰ ਜਿਸਲੇ ਬੋਲਦੇ ਨੇ ਮਖਸੂਸ ਅੰਦਾਜ਼ ਵਿੱਚ ਇਹਨਾਂ ਦੇ ਕੁਝ ਅਲਫਾਜ਼ ਅਦਾ ਹੁੰਦੇ ਨੇ। ਮਿਸਾਲ ਦੇ ਤੌਰ ਤੇ ਅਸੀਂ ਆਪਣੀ ਗੁਫ਼ਤਗੂ ਵਿੱਚ ਕਹਿੰਦੇ ਆ ਕਿ ਮੁੜ ਜਾਂ ਫਿਰ ਤੇ ਇਹ ਕਹਿੰਦੇ ਨੇ ਵਤ ਕਿਹਦੇ ਵਹਿੰਦਾ ਪਿਆ, ਵਤ ਕਿਹਦੇ ਚੱਲਣਾ ਹੈ। ਇਸੇ ਤਰ੍ਹਾਂ ਅਸੀਂ ਜਦੋਂ ਗਿਣਤੀ ਗਿਣਨੇ ਆ ਕਿ 21 22 23 ਜਾਂ 21 22 23, ਇਹ ਆਪਣੇ ਮਖਸੂਸ ਅੰਦਾਜ਼ ਵਿੱਚ ਬੋਲਣੇ 22 23 24, ਇਸ ਤਰ੍ਹਾਂ ਦੇ ਅਲਫਾਜ਼ ਦੀ ਅਦਾਇਗੀ ਔਰ ਲਬੋ ਲਹਿਜਾ ਇਹ ਅਪਣਾਉਂਦੇ ਨੇ। ਤੇ ਅਸੀਂ ਸਮਝਨੇ ਆ ਕਿ ਚਿਨੋੜ ਤੇ ਲੋਕਾਂ ਦੀ ਸਕਾਫਤ, ਬੋਲੀ, ਚਾਲ ਢਾਲ, ਬਲਕਿ ਮੈਂ ਇੱਕ ਅਗਰ ਇਹ ਕਹਾਂ ਤੇ ਮੇਰਾ ਜ਼ਾਤੀ ਪੁਆਇੰਟ ਆਫ ਵਿਊ ਹੈ ਕਿ ਚਿਨੋੜ ਵਿੱਚ ਖੂਬਸੂਰਤੀ ਬੜੀ ਇਨਸਾਨੀ। ਉੱਥੋਂ ਦੀ ਖਵਾਤੀਨ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਦੀ ਬੜੀ ਮਾਹਿਰ ਨੇ, ਆਪਣੀ ਬਿਊਟੀ ਨੂੰ ਮੇਨਟੇਨ ਕਰਨ ਦੀ ਮਾਹਿਰ ਨੇ, ਔਰ ਫੇਅਰ ਕਲਰ ਦੇ ਲੋਕ ਜ਼ਿਆਦਾ ਨੇ। ਚਨਾਬ ਦੇ ਪਾਣੀ ਦਾ ਅਸਰ ਹੈ ਕਿ ਉੱਥੋਂ ਦੇ ਖਵਾਤੀਨ ਦਾ ਰੰਗ ਸਫੇਦ ਜ਼ਿਆਦਾ ਹੈ। ਮਰਦ ਵੀ ਆਪਣੀ ਖੂਬਸੂਰਤੀ ਵਿੱਚ ਮੈਂ ਸਮਝਣਾ ਕੰਪੈਰੀਟਿਵਲੀ ਦੂਸਰੇ ਇਲਾਕਿਆਂ ਦੇ ਰੰਗ ਉਹਨਾਂ ਦੇ ਫੇਅਰ ਹੋਣ ਦੀ ਵਜ੍ਹਾ ਤੋਂ ਉਹ ਜ਼ਿਆਦਾ ਸਾਨੂੰ ਨੁਮਾਇਆ ਨਜ਼ਰ ਆਉਂਦੇ। ਤੇ ਬਾਕੀ ਅਸੀਂ ਜਦੋਂ ਮਜ਼ੀਦ ਅੱਗੇ ਚੱਲਨੇ ਆ ਤੇ ਅਸੀਂ ਦੇਖਦੇ ਹਾਂ ਕਿ ਉੱਥੇ ਦੀ ਸਕਾਫਤ ਦੇ ਹਵਾਲੇ ਨਾਲ ਸਾਨੂੰ ਖਾਣ ਪੀਣ ਦੀ ਚੀਜ਼ਾਂ ਵੀ ਮੁਨਫਰਿਦ ਨਜ਼ਰ ਆਉਂਦੀਆਂ ਨੇ। ਚਿਨੋਟੀ ਕੁੰਨਾ ਚਿਨੋੜ ਦੀ ਖਾਸ ਨਿਸ਼ਾਨੀ। ਕਰਾਚੀ ਵਿੱਚ ਜਿਹੜੇ ਸ਼ੇਖ ਉੱਥੇ ਮੌਜੂਦ ਨੇ, ਉਹ ਜਦੋਂ ਉਹਨਾਂ ਦੇ ਵਿਆਹ ਸ਼ਾਦੀਆਂ ਜਾਂ ਫੰਕਸ਼ਨ ਹੁੰਦੇ ਨੇ, ਯਕੀਨ ਕਰੋ ਚਿਨੋੜ ਤੋਂ ਕਾਰੀਗਰ ਮੰਗਵਾ ਕੇ ਉਹ ਚਿਨੋਟੀ ਕੁੰਨਾ ਪਕਵਾਉਂਦੇ ਨੇ। ਚਿਨੋਟੀ ਕੁੰਨਾ ਕੀ ਹੈ ਕਿ ਮੱਟੀ ਦੇ ਬਣੇ ਹੋਏ ਕੁੰਨੇ ਉਹਨੂੰ ਜ਼ਮੀਨ ਵਿੱਚ ਦੱਬ ਕੇ ਉਹ ਲੱਕੜੀ ਦੀ ਅੱਗ ਦਿੰਦੇ ਨੇ, ਔਰ ਆਸਤਾ ਆਸਤਾ ਹਲਕੀ ਆਂਚ ਔਰ ਅੱਗ ਨਾਲ ਉਹ ਪਕਾਇਆ ਜਾਂਦਾ ਹੈ। ਉਹ ਮਟਨ ਵੀ ਹੋ ਸਕਦਾ ਹੈ, ਉਹ ਬੀਫ ਵੀ ਹੋ ਸਕਦਾ ਹੈ, ਲੇਕਿਨ ਅਸਲ ਕੁੰਨਾ ਬਹਰਹਾਲ ਮਟਨ ਦਾ ਹੀ ਬਣਾਇਆ ਜਾਂਦਾ ਹੈ। ਹੁਣ ਫਿਰ ਕੁਝ ਮਹਿੰਗਾਈ ਹੋਣ ਦੀ ਵਜ੍ਹਾ ਤੋਂ ਬੀਫ ਦਾ ਵੀ ਬਣਾਇਆ ਜਾਂਦਾ ਹੈ। ਤੇ ਉਹਦੇ ਵਿੱਚ ਜਿਹੜੀ ਲਜ਼ਤ ਹੈ ਉਹ ਯਕੀਨੀ ਤੌਰ ਤੇ ਆਮ ਕੋਰਮੇ ਵਾਲੇ ਗੋਸ਼ਤ ਤੋਂ ਕਿਤੇ ਜ਼ਿਆਦਾ ਬਿਹਤਰ ਹੈ, ਔਰ ਉਹਦੇ ਵਿੱਚ ਮਿਸਾਲਾ ਜਾਤ ਵੀ ਮਖਸੂਸ ਅੰਦਾਜ਼ ਵਿੱਚ ਇਸਤੇਮਾਲ ਹੁੰਦੇ। ਤੇ ਚਿਨੋਟੀ ਕੁੰਨਾ ਜ਼ਾਹਿਰ ਹੈ ਕੁੰਨੇ ਦਾ ਲਫ਼ਜ਼ ਜਦੋਂ ਆਏਗਾ ਤੇ ਉਹਨੂੰ ਕਿਹਾ ਚਿਨੋਟੀ ਕੁੰਨਾ ਜਾਏਗਾ। ਇੱਕ ਖਾਸ ਸਪੈਸ਼ਲਿਟੀ ਉਹ ਸਾਨੂੰ ਚਿਨੋਟ ਵਿੱਚ ਖਾਣ ਪੀਣ ਦੇ ਵਾਲੇ ਨਾਲ ਉਹ ਸਾਨੂੰ ਨਜ਼ਰ ਆਉਂਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਸਰਦੀਆਂ ਵਿੱਚ ਚਿਨੋਟ ਦਾ ਸੋਨ ਹਲਵਾ ਇਹ ਬੜਾ ਮਾਰੂਫ, ਔਰ ਉਹ ਸੋਨ ਹਲਵਾ ਮੈਨੂੰ ਯਾਦ ਹੈ ਮੇਰੀ ਦਾਦੀ ਅੰਮਾ ਢਾਕੇ ਹੁੰਦੇ ਸਨ 71 ਤੋਂ ਪਹਿਲੇ। ਉਹ ਜ਼ਾਹਿਰ ਉੱਥੇ ਰਹੇ, ਫਿਰ ਬਾਅਦ ਵਿੱਚ ਜੰਗੀ ਕੈਦੀ ਵੀ ਹੋ ਗਏ ਸਨ ਪੂਰਾ ਫੈਮਿਲੀ ਮੇਰੇ ਨਨਿਆਲ। ਤੇ ਉਹ ਜਦੋਂ ਆਉਂਦੇ ਹੁੰਦੇ ਸਨ ਤੇ ਉੱਥੋਂ ਅਨਾਨਾਸ ਲੈ ਕੇ ਆਉਂਦੇ ਸਨ ਤੇ ਇੱਥੋਂ ਪੋਟਲੀਆਂ ਬਣ ਕੇ ਸਰਦੀਆਂ ਵਿੱਚ ਸੋਨ ਹਲਵੇ ਦੀ ਲੈ ਕੇ ਜਾਂਦੇ ਸਨ ਚਿਨੋਟ ਤੋਂ ਬਣਵਾ ਕੇ। ਤੇ ਚਿਨੋਟ ਦਾ ਸੋਨ ਹਲਵਾ ਦੋ ਤਰ੍ਹਾਂ ਦਾ, ਇੱਕ ਜ਼ਰਾ ਸਖਤ ਹੁੰਦਾ ਹੈ ਗੱਚਕ ਨੁਮਾ, ਇੱਕ ਜ਼ਰਾ ਕਦਰੇ ਨਰਮ ਹੁੰਦਾ ਹੈ, ਇਸ ਵਾਸਤੇ ਕਿ ਉਹ ਜ਼ਰਾ ਬੁੱਢੇ ਆਦਮੀ ਵੀ ਖਾਣਾ ਪੀਣਾ ਹੁੰਦਾ ਉਹਨਾਂ ਨੇ, ਉਹਨਾਂ ਵਾਸਤੇ ਇਸਤੇਮਾਲ ਹੋ ਸਕੇ। ਤੇ ਅਸੀਂ ਦੇਖਨੇ ਆ ਕਿ ਇਹ ਸੋਨ ਹਲਵਾ ਅੱਜ ਵੀ ਜਿੱਥੇ ਜਿੱਥੇ ਚਿਨੋਟੀ ਕਮਿਊਨਿਟੀ कराची बैठिए, लाहौर बैठिए, फैसलाबाद बैठिए, चिन्योट का सोन हलवा सर्दियां जरूर मंगवाती है। चिन्योट अगरचे मिठाइयां हर शहर च बनदियां न, लेकिन चिन्योट च दो दुकानां ऐसियां न कि जिन्हां दी 5 आइटम्स बड़ी मखसूस ने। वैसे वो खुश्क मिठाई कहा जाता है उन्होंने। मौलवी की मिठाई, और मौलवी के कोल ही एक उन्होंने शागिर्द सी सदीक, हुण उन्हें दुकान अलग बना ली कुछ सालों तो, मौलवी सदीक।
ये दोनों दुकाना मखसूस चिनोट की मिठाई के वाले बड़ी मारूफ ने। और मौलवी सदीक की मिठाई ते तुसी ऑनलाइन आर्डर दे सकते हो और कराची तक मिठाई जाती उन्होंने डेली बुनियाद पे। सब्ज रंग की बर्फी, नमकीन लड्डू, शक्कर पारे, पतीसा कड़कदार ते गंडेरी, ये 4-5 आइटम ने जिहड़ियां ड्राई हैं, ड्राई मॉइस्चराइज नहीं होंदा उहदे च। तुसी अगर 20 दिन भी 15 दिन भी पई रहे तो तुसी आराम नाल खा सकते हो। ये चिनोट की एक स्पैशलिटी है। इसी तरह ਅਸੀਂ देखने कि जिस तरह सेवियां सवैयां जिन्होंने कहने ਅਸੀਂ उर्दू ਵਿੱਚ, ਇਹ ਅਸੀਂ नाश्ते ਵਿੱਚ ਜਾਂ ਮਲਾਤ ਵਿੱਚ ਅਸੀਂ इस्तेमाल करने ਆ। लेकिन चिनोट ਵਿੱਚ ਹੱਥ ਨਾਲ बने हुए ਅਸੀਂ ਉਹਨੂੰ ਜਵੇ ਕਹਿੰਦੇ ਆ। मुकामी ਜ਼ਬਾਨ ਵਿੱਚ ਅਸੀਂ ਪਿੰਡੀ ਬੱਟੀਆਂ ਦੇ ਵਿੱਚ ਵੀ इस्तेमाल करने ਆ। चिनोट ਦੀ ਬਹੁਤ ਸਾਰੀ ਫੈਮਿਲੀ ਦੇ ਇੱਥੇ ਸੈਟਲ ਨੇ ਤੇ ਅਸੀਂ ਉਹ ਨਾਸ਼ਤੇ ਨਾਲ ਕਈ ਦਫਾ ਉਹ ਜਿਸ ਤਰ੍ਹਾਂ ਸੇਵੀਆਂ ਬਣਦੀਆਂ चीनी पा के ਉਹਨੂੰ घिओ ਵਿੱਚ ਸੋੜ ਕੇ ਤੇ ਬਣਾਇਆ ਜਾਂਦਾ। ਉਹ ਬਹੁਤ ਛੋਟੇ ਛੋਟੇ ਇਤਨੇ ਪੀਸ ਹੁੰਦੇ ਨੇ, ਜਿਸ ਤਰ੍ਹਾਂ ਚਾਵਲ ਹੁੰਦੇ ਨਾ, ਥੋੜਾ ਚਾਵਲ ਤੋਂ ਬੜੇ ਸਾਈਜ਼ ਦੇ, ਅਸੀਂ ਉਹਨੂੰ ਜਵੇ ਕਹਿੰਦੇ ਆ। ਤੇ ਇਹ चिनोट ਵਿੱਚ ਬੜੀ ਸਪੈਸ਼ਲਿਟੀ ਹੈ। चिनोट ਵਿੱਚ ਆਮ ਤੌਰ ਤੇ ਸਵੀਟ ਡਿਸ਼ ਦੇ ਤੌਰ ਤੇ ਜਾਂ ਨਾਸ਼ਤੇ ਦੇ ਤੌਰ ਤੇ ਇਹ ਇਸਤੇਮਾਲ ਹੁੰਦੀ ਹੈ। ਤੇ ਗੋਇਆ ਕਿ ਸਾਨੂੰ ਇਹ ਖਾਣ ਪੀਣ ਦੇ ਵਾਲੇ ਨਾਲ ਵੀ चिनोट ਵਿੱਚ ਅਸੀਂ ਦੇਖਦੇ ਹਾਂ ਕਿ ਸਪੈਸ਼ਲ ਚੀਜ਼ਾਂ ਨਜ਼ਰ ਆਉਂਦੀਆਂ। ਜੋ ਕਿ ਵਕਤ ਦੀ ਕਮੀ ਹੈ, ਅਸੀਂ ਥੋੜਾ ਜਿਹਾ ਨਾ ਬਸ ਟਾਈਮ ਸਾਡੇ ਕੋਲ ਰਹਿ ਗਿਆ ਤੇ ਕੁਝ ਚੀਜ਼ਾਂ ਹੋਰ ਵੀ ਹਨ ਜਿਹੜੀਆਂ ਮੈਂ ਡਿਸਕਸ ਕਰਨਾ ਚਾਹ ਰਿਹਾ ਕਿ चिनोट ਵਿੱਚ ਜਿਹੜੇ ਬਜ਼ੁਰਗਾਂ ਦੇ ਮਜ਼ਾਰਾਤ ਨੇ, ਉਹਨਾਂ ਚੋਂ ਇੱਕ ਸ਼ਾਹ ਬੁਰਹਾਨ ਬਜ਼ੁਰਗ ਜਿਹੜੇ ਕਿ ਉਸਤਾਦ ਸਨ ਨਵਾਬ ਸਾਦੁੱਲਾ ਖਾਨ ਦੇ, ਉਹਨਾਂ ਦਾ ਸਾਨੂੰ ਮਜ਼ਾਰ ਨਜ਼ਰ ਆਉਂਦਾ ਹੈ। ਮੁਗਲਿਆ ਤਰਜ਼ ਦਾ ਮਜ਼ਾਰ ਹੈ, ਬੜਾ ਖੂਬਸੂਰਤ ਹੈ, ਉਹ ਨਜ਼ਰ ਆਉਂਦਾ ਹੈ। शाह इस्माइल बुखारी का मज़ार नज़र आता है। मियाँ हमाद मथरूमा का मज़ार नज़र आता है। हज़रत मुश्की शाह का मज़ार नज़र आता है। और भी कुछ बुजुर्ग छोटे मोटे हैं जिन्हों के दरबार और मज़ारात नज़र आते हैं, जिन्हों के उर्स लगता है। कुछ हिंदू इबादत गाह भी उनके आसार भी हैं। एक मंदिर उनका कलश दूरों नज़र आता सी, हुण भी आता है, वो भी है उत्थे। ते लाहौरी दरवाज़ा उत्थे ब्रिटिश दौर का बनिया सी, वो दरवाज़ा भी सानू गेट की शक्ल उनकी तारीखी इमारत दे विच एक शुमार किया जा सकता है। जदों तक असी देखने कि इल्मो अदब का ताल्लुक है ते इल्मो अदब के वाले नाल चिनोट भी बाकी चीज़ों के नाल नाल बड़ा रिच सन नज़र आता है, बड़ा दौलतमंद नज़र आता है इल्मो अदब के वाले नाल भी। नवाब सादुल्ला खां इल्मो अदब के वाले नाल बड़ा मुकाम सी। आगरा दे अगर असी जाइए ताज महल ते मुख्तलिफ जगह ते उनके फारसी दे मुख्तलिफ कतबे जिहड़े उत्थे सानू नज़र आते हैं, उनके अबारतन मखसूस अशार ने उन्होंने फारसी दे वो नज़र आते हैं। बजाते खुद नवाब वजीर खां जिहड़ा इत्थों का रहने वाला सी, वो उनकी किताब जिहड़े तिब्बी नुस्खियां उत्ते मबनी सी फारसी विच, उस जमाने विच सानू कलमी नुस्खे की शक्ल तारीखी तौर पर नज़र आती है। इस तरह असीं देखने कि पुरानी शख्सियात चरख चनियोटी उन्होंने नाम बड़ा मशहूर सी। खिदर तमीमी अलामा इकबाल नाल भी इन्हां दे तल्लुकात सन, उस जमाने के शायर सन। फिर पाकिस्तान बनने तो पहले एक अखबार याद खुदा के नाम तो जारी करने वाले अजीज अली, ये नौ मुस्लिम सन। पहले इन्हां दा ताल्लुक पिंडी भट्टियां नाल सी, मुसलमान हो गए, इत्थों चले गए, फिर वो सरगोदा तो फिर चिनोट आके वस गए, उत्थे ना साफत का आगाज किया और याद खुदा के नाम तो एक अखबार भी जारी किया। ते एक होर इलमी शख्सियत हालिया दौर मेरी उन्होंने नाल 2-4 मुलाकातां भी रही, मौलाना जाफर कासमी साहब। पब्लिक सर्विस कमीशन की जी इन्हों की सिविल सर्विस अकैडमी है, उत्थे भी लैक्चर देंदे रहन। BBC लंदन भी ये रहे ने ते बड़े इन्हों के इलमी मौजूआत के लैक्चर होंदे रहे ने। ते मौलाना जाफर कासमी साहब एक बहुत बड़ी इलमी शख्सियत के तौर पर सानू नज़र आती है। इस तरह देखने कि पंजाबी के हवाले नाल जिहड़े अब तमीमी जिहड़े दोड़ियां के बहुत बड़े शायर सन इस इलाके में, इन्हों का नाम है बज़मे तमीमी। अज भी चिनोट एक अदबी वाले नाल बड़ी तंजीम है ते अब तमीमी उनके सरप्रस्त सन ते सानू वो चिनोट की अदबी शख्सियात दे विचों एक बड़ा नाम सानू अब तमीमी का नज़र आता है। इस तरह मौजूदा दौर असीं देखिए ते आदल जदानी साहब का नाम है, ये शफकत रसूल मिर्जा साहब, ये अजकल असिस्टेंट प्रोफैसर ने उर्दू के, गालबन लाहौर इस्लामिया कॉलेज ने या साइंस कॉलेज ने,
ਤੇ ਇਹ ਜਿਸ ਟਾਈਮ ਮੈਂ ਚਨੋਟ ਕਾਲਜ ਪੜ੍ਹਾਉਂਦਾ ਸੀ ਤੇ ਉਸ ਜ਼ਮਾਨੇ ਵਿੱਚ ਵੈਸੇ ਉੱਥੇ ਸਟੂਡੈਂਟ ਸਨ ਤੇ ਲੇਕਿਨ ਬਹਰਹਾਲ ਇਹ ਅੱਜ ਬਹੁਤ ਅੱਛੇ ਇੱਕ ਅਦੀਬ ਔਰ ਸ਼ਾਇਰ ਸ਼ੁਮਾਰ ਹੁੰਦੇ ਨੇ। ਖਾਲਿਦ ਸ਼ਬੀਰ ਸਾਹਿਬ, ਇਹਨਾਂ ਦਾ ਇੰਤਕਾਲ ਕੁਝ ਅਰਸਾ ਪਹਿਲੇ ਹੋਇਆ। ਇਹ ਵੀ ਮੁਸੰਨਫ ਸਨ, ਸ਼ਾਇਰ ਵੀ ਸਨ। ਮੁਹੰਮਦ ਤਾਹਿਰ ਅਜ਼ੀਮੀ ਸਾਹਿਬ ਵੀ ਸ਼ਾਇਰ ਉੱਥੋਂ ਦੇ ਗਿਣੇ ਜਾਂਦੇ ਨੇ। ਸ਼ਕੀਲ ਜਾਜ਼ਬ ਸਾਹਿਬ, ਇਹ ਇਸਲਾਮਾਬਾਦ ਸੈਟਲ ਨੇ, ਚਨੋਟ ਦੇ ਰਹਿਣ ਵਾਲੇ ਨੇ, ਬਿਊਰੋਕਰੇਟ ਨੇ ਤੇ ਬਹੁਤ ਅੱਛੇ ਸ਼ਾਇਰਾਂ ਵਿੱਚੋਂ ਇਹਨਾਂ ਦਾ ਤਾਲੁਕ ਹੈ। ਇਸ ਤਰ੍ਹਾਂ ਅੱਜ ਕੱਲ੍ਹ ਇੱਕ ਕਹਾਣੀਕਾਰ ਔਰ ਸ਼ਾਇਰ ਦੇ ਹਵਾਲੇ ਨਾਲ ਇੱਕ ਨੌਜਵਾਨ ਨਾਮ ਵੀ ਮੈਂ ਸਮਝਣਾ ਬੜਾ ਉੱਠਦਾ ਹੋਇਆ ਨਾਮ ਹੈ ਔਰ ਸਲੀਮ ਅਖਤਰ ਡੇਰਾ ਸਾਹਿਬ ਹਨ, ਸਾਡੇ ਬਰਖੁਰਦਾਰਾਂ ਚੋਂ ਸ਼ੁਮਾਰ ਹੁੰਦੇ ਇਹਨਾਂ ਦਾ। ਤੇ ਇਹ ਵੀ ਅੱਜ ਕੱਲ੍ਹ ਕਾਫੀ ਅੱਛਾ ਅਦਬ ਦੇ ਹਵਾਲੇ ਨਾਲ ਆਪਣਾ ਖਿਦਮਤ ਸਰ ਅੰਜਾਮ ਦੇ ਰਹੇ ਹਨ। ਫਿਰ ਅਸੀਂ ਦੇਖਦੇ ਹਾਂ ਚਨੋਟ ਦੇ ਕਰੀਬ ਰਜੋਆ ਸਾਦਾਤ, ਉੱਥੋਂ ਦੀ ਅਗਰ ਹਵੇਲੀਆਂ ਦਾ ਜ਼ਿਕਰ ਕੀਤਾ ਜਾਏ ਤੇ ਮੇਰਾ ਖਿਆਲ ਵਿੱਚ ਕਿ ਇੱਕ ਬੁਰੀ ਗੱਲ ਨਹੀਂ ਹੋਏਗੀ, ਕਿਉਂਕਿ ਉੱਥੋਂ ਦੇ ਜਿਹੜੇ ਸਾਦਾਤ ਨੇ ਕਾਫੀ ਰੋਸਾ ਵਿੱਚੋਂ ਉਹਨਾਂ ਦਾ ਸ਼ੁਮਾਰ ਰਿਹਾ ਤੇ ਜਾਗੀਰਦਾਰਾਂ ਵਿੱਚੋਂ ਉਹਨਾਂ ਦਾ ਸ਼ੁਮਾਰ ਰਿਹਾ। ਤੇ ਅਸੀਂ ਦੇਖਦੇ ਹਾਂ ਕਿ ਉੱਥੋਂ ਦੀ ਹਵੇਲੀਆਂ ਇਤਨੀਆਂ ਖੂਬਸੂਰਤ ਆਲੀਸ਼ਾਨ ਸਨ ਔਰ ਹਨ ਕਿ ਕਈ ਸਾਡੇ ਪਾਕਿਸਤਾਨੀ ਡਰਾਮੇ ਔਰ ਫਿਲਮਾਂ ਦੀ ਸ਼ੂਟਿੰਗ ਜਿਹੜੀ ਹੈ ਉਹਨਾਂ ਦੇ ਉੱਤੇ ਜਾ ਕੇ ਹੋਈ ਹੈ। ਤੇ ਇਸ ਤਰ੍ਹਾਂ ਅਸੀਂ ਆਪਣੀ ਗੁਫ਼ਤਗੂ ਨੂੰ ਐਂਡ ਵੱਲ ਮੈਂ ਲਿਜਾਣਾ ਚਾਹ ਰਿਹਾ ਕਿ ਅਸੀਂ ਇਸ ਚਨੋਟ ਦਾ ਜ਼ਿਕਰ ਕਰਦੇ ਹੋਇਆ ਤਾਰੀਖ ਦਾ ਜ਼ਿਕਰ ਵੀ ਕੀਤਾ ਹੈ, ਸਕਾਫਤ ਦਾ ਵੀ ਜ਼ਿਕਰ ਕੀਤਾ ਹੈ। ਅਸੀਂ ਉਹਦੇ ਮੁਖਤਲਿਫ ਜਿਤਨੇ ਵੀ ਪਹਿਲੂ ਮੇਰੇ ਜ਼ਿਹਨ 'ਚ ਆ ਸਕਦੇ ਸਨ, ਕਿਉਂਕਿ ਟਾਈਮ ਲਿਮਿਟ ਵੀ ਹੈ ਸੀ, 1 ਘੰਟੇ ਅੰਦਰ ਅਸੀਂ ਆਪਣੀ ਗੁਫ਼ਤਗੂ ਨੂੰ ਮੁਕੰਮਲ ਵੀ ਕਰਨਾ ਸੀ। ਤੇ ਇਹ ਮੇਰੀ ਗੁਜ਼ਾਰਿਸ਼ਾਤ ਨੇ ਚਨੋਟ ਦੇ ਬਾਰੇ 'ਚ। ਹੋ ਸਕਦਾ ਹੈ ਕੁਝ ਗੱਲਾਂ ਮੈਂ ਭੁੱਲ ਗਿਆ ਹੋਵਾਂ ਜਾਂ ਕਰਨ ਤੋਂ ਰਹਿ ਗਈਆਂ ਹੋਵਣ, ਤੇ ਫਿਰ ਕਿਸੇ ਨਿਸ਼ਚਿਤ 'ਚ ਅਸੀਂ ਇਨਸ਼ਾਅੱਲਾ ਉਹਨੂੰ ਕਰ ਸਕਦੇ ਹਾਂ। ਬਹੁਤ ਸ਼ੁਕਰੀਆ जी प्रोफेसर साहब, बहुत बहुत शुक्रिया। बड़ा मजा आया सारे इस लेक्चर का गलबात सुनने का। सर कुछ मैं गल पूछना चाह रहा सी कि ਅਸੀਂ ਚਨਿਓਟ ਜਦੋਂ ਜਾਂਦੇ ਹਾਂ ਤੇ ਉੱਥੇ ਜਿਹੜਾ ਪੁਲ ਰੇਲਵੇ ਵਾਲਿਆਂ ਦਾ ਉਹਦੇ ਉੱਤੇ ਦਰਿਆ ਚਨਾਨ ਦੇ ਉੱਤੇ, ਤੇ ਉਹਦੇ ਨਾਲ ਅਸੀਂ ਇੱਕ ਜਗ੍ਹਾ ਵੇਖੀ, ਉਹਨੂੰ ਸ਼ਿਵਾਲਾ ਕਹਿੰਦੇ ਸਨ। ਜੀ ਜੀ ਜੀ, ਉਹ ਉੱਥੇ ਕਹਿੰਦੇ ਸੀ ਕਿ ਕੋਈ ਜਗ੍ਹਾ ਸੀ ਮੌਜੂਦ ਹੋਣ ਤੇ ਉੱਥੇ ਕੋਈ ਬਿਲਡਿੰਗ ਨਹੀਂ ਹੈ, ਉਹਦੇ ਬਾਰੇ ਅਗਰ ਥੋੜਾ ਜਿਹਾ ਦੱਸ ਸਕੋ। ਜੀ ਬਿਲਕੁਲ, ਮੈਂ ਇੱਕ ਸਟਾਰਟ ਵਿੱਚ ਇਸ਼ਾਰਾ ਕੀਤਾ ਸੀ ਕਿ ਜਿਹੜਾ ਇਹ ਚਨਾਬ ਨਗਰ ਔਰ ਉਹੀ ਪੁਲ, ਕਿ ਜਿਹੜੇ ਪੁਲ ਦੀ ਜ਼ਿਕਰ ਕਰ ਰਹੇ ਹੋ, ਬਲਕਿ ਉਹ ਚਨਾਬ ਦੇ ਉੱਤੇ ਇਸ ਵਕਤ 2 ਪੁਲ ਨੇ। ਇੱਕ ਬ੍ਰਿਟਿਸ਼ ਪੀਰੀਅਡ ਦਾ ਪੁਲ ਹੈ ਔਰ ਉਹ ਬੜਾ ਦਿਲਚਸਪ ਪੁਲ ਹੈ, ਮੈਂ ਜ਼ਿਕਰ ਕਰਨਾ ਸ਼ਾਇਦ ਭੁੱਲ ਗਿਆ, ਕਿ ਜਿੰਦੇ ਨੀਚੋਂ ਟ੍ਰੇਨ ਗੁਜ਼ਰਦੀ ਹੈ ਤੇ ਉੱਪਰੋਂ ਉਹ ਆਮ ਟ੍ਰੈਫਿਕ ਵਾਸਤੇ ਦੂਸਰਾ ਰਸਤਾ ਇਸਤੇਮਾਲ ਕੀਤਾ ਜਾਂਦਾ ਹੈ। ਤੇ ਹੁਣ ਚूंकि ਉਹ ਬਸੀਦਾ ਹੋ ਗਿਆ, ਉੱਪਰ ਵਾਲਾ ਰਾਸਤਾ ਇਸਤੇਮਾਲ ਨਹੀਂ ਹੁੰਦਾ, ਨੀਚੇ ਟ੍ਰੇਨ ਬਹਰਹਾਲ ਚੱਲ ਰਹੀ ਹੈ। ਬਾਅਦ ਵਿੱਚ ਕੁਝ ਸਾਲ ਪਹਿਲੇ ਫਿਰ ਨਾਲ ਇੱਕ ਉਹਦੇ ਦੂਸਰਾ ਪੁਲ ਬਣਾ ਦਿੱਤਾ ਗਿਆ, ਅੱਗੇ ਜਾ ਕੇ ਉਹ ਜੁਆਇੰਟ ਹੁੰਦਾ ਹੈ ਔਰ ਬੜਾ ਖੂਬਸੂਰਤ ਨਜ਼ਾਰਾ ਸਾਨੂੰ ਉੱਥੇ ਨਜ਼ਰ ਆਉਂਦਾ ਹੈ। ਉੱਥੇ ਇੱਕ ਸ਼ਿਵਾਲੇ ਦਾ ਬਿਲਕੁਲ ਜ਼ਿਕਰ ਮੌਜੂਦ ਸੀ ਔਰ ਮੈਂ ਦੱਸਿਆ ਕਿ ਹਿੰਦੂ ਤਹਿਜ਼ੀਬੋ ਤਮੱਦਨ ਦੀ ਕੁਝ ਨਿਸ਼ਾਨੀਆਂ ਉਸ ਇਲਾਕੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਸਨ। ਫਿਰ ਜਦੋਂ ਉਹ ਚਟਾਨਾਂ ਮੋਟਰਵੇ ਦੇ ਵਿੱਚ ਇਸਤੇਮਾਲ ਹੋ ਗਈਆਂ ਤੇ ਉਹ ਤਬਾਹ ਬਰਬਾਦ ਹੋ ਗਈਆਂ। ਇਸੇ ਤਰ੍ਹਾਂ ਉੱਥੇ ਬੂ ਅਲੀ ਕਲੰਦਰ ਦੀ ਚਿਲਾਗਾ, ਉਹ ਅੱਜ ਵੀ ਮਸ਼ਹੂਰ ਹੈ ਔਰ ਬਹੁਤ ਸਾਰੇ ਉੱਥੇ ਲੋਕ ਜਾਂਦੇ ਨੇ ਤੇ ਉੱਥੇ ਬਕਾਇਦਾ ਸਾਲਾਨਾ ਉਹਨਾਂ ਦਾ ਉਰਸ ਵੀ ਹੁੰਦਾ ਹੈ। ਬਹੁਤ ਜ਼ਿਆਦਾ ਤਾਦਾਦ ਵਿੱਚ ਲੋਕ ਉੱਥੇ ਜਾਂਦੇ ਨੇ ਤੇ ਇਹ ਬਿਲਕੁਲ ਆਸਾਰ ਮੌਜੂਦ ਸਨ ਜਿਹੜੇ ਕਿ ਵਕਤ ਦੇ ਨਾਲ ਮਤਰੂਕ ਕਰਾਰ ਦੇ ਦਿੱਤੇ ਗਏ। ਜੀ ਸਰ, ਸਰ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉੱਥੇ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਆਤ ਦਾ ਤੁਸੀਂ ਜ਼ਿਕਰ ਕੀਤਾ ਤੇ ਉੱਥੇ ਬੜੇ ਵੱਡੇ ਬਿਜ਼ਨਸ ਮੈਨ ਵੀ ਨੇ, ਬੜਾ ਕੰਮ ਹੈ ਉੱਥੇ, ਬੜੇ ਅਮੀਰ ਲੋਕ ਰਹਿੰਦੇ ਨੇ। ਪਰ ਚਨਿਓਟ ਕਦੀ ਵੀ ਉਸ ਤਰ੍ਹਾਂ ਵੱਡਾ ਸ਼ਹਿਰ ਜਾਂ ਹੁਣ ਉੱਥੇ ਤਰੱਕੀ ਦੀ ਜਿਹੜੀ ਸੂਰਤ ਹਾਲ ਹੈ ਉਹ ਤੇ ਕੋਈ ਏਡੀ ਖਾਸ ਨਜ਼ਰ ਨਹੀਂ ਆਉਂਦੀ। ਖਾਸ ਕਰ ਮੈਨੂੰ ਇੱਧਰ ਮੈਸੇਜ ਵੀ ਆ ਰਹੇ ਲੈਲਪੁਰ ਤੋਂ ਚਨਿਓਟ ਰੋਡ ਜਿਹੜਾ ਨਹੀਂ ਜੀ, ਚਨਿਓਟ ਰੋਡ ਕੀ ਬਲਕਿ ਜਿਹੜਾ ਇਹ ਜਨੂਬੀ ਪੰਜਾਬ ਨੂੰ ਅੱਗੇ ਮੋਟਰਵੇ ਨੂੰ ਮਿਲਾਉਣ ਵਾਲਾ ਰਸਤਾ ਪਿੰਡੀ ਬੜੀਆਂ ਦਾ ਚਨਿਓਟ ਹੈ, ਉਹ ਤਬਾਹ ਬਰਬਾਦ ਹੋ ਚੁੱਕਿਆ ਹੈ। ਉੱਥੇ ਸਫ਼ਰ ਕਰਨਾ ਹੀ ਨਾਮੁਮਕਿਨ ਹੋ ਗਿਆ ਔਰ ਬਹੁਤ ਬਦਕਿਸਮਤੀ ਹੈ ਕਿ ਦੇਖੋ ਕਿ ਤਾਰੀਖ ਦਾ ਪਹਿਲਾ ਪੰਜਾਬੀ ਵਜ਼ੀਰ ਆਜ਼ਮ ਦੇਣ ਵਾਲਾ ਸ਼ਹਿਰ, ਇੱਕ ਪੰਜਾਬ ਦਾ ਗਵਰਨਰ ਸੂਬੇਦਾਰ ਨਵਾਬ ਵਜ਼ੀਰ ਖਾਨ ਜੈਸਾ ਸ਼ਖਸ ਦੇਣ ਵਾਲਾ ਸ਼ਹਿਰ, ਖਾਲਿਦ ਮਕਬੂਲ, ਸ਼ੇਖ ਖਾਲਿਦ ਮਕਬੂਲ ਜਿਹੜਾ ਤੁਹਾਡੇ ਫੈਸਲਬਾਦ ਜਾ ਕੇ ਸੈਟਲ ਹੋ ਗਿਆ, ਅੱਜ ਵੀ ਉਹ ਜ਼ਿੰਦਾ ਨੇ ਮਾਸ਼ਾਅੱਲਾ, ਔਰ ਉਹ ਜਰਨੈਲ ਵੀ ਸਨ ਤੇ ਇਹ ਉਹਨਾਂ ਦਾ ਸ਼ਹਿਰ ਹੈ। ਤੇ ਇੱਥੇ ਜਨਾਬ ਕਿਤਨੇ ਇੰਡਸਟਰੀਅਲਿਸਟ ਨੇ। ਪ੍ਰੋਬਲਮ ਇਹ ਹੈ ਸਰ ਕਿ ਇਹਨਾਂ ਨੇ ਬੇਸ਼ੱਕ ਸ਼ੇਖਾਂ ਨੇ ਖੋਜਿਆ ਨੇ ਤੇ ਫਲਾਹ ਅਬੂਦ ਦੇ ਬੜੇ ਕੰਮ ਕੀਤੇ ਨੇ ਔਰ ਇਹਨਾਂ ਦੇ ਐਮਐਨਏ ਵੀ ਸ਼ਾਇਦ ਉਸ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਲੇਕਿਨ ਕਿ ਇਹਨਾਂ ਦਾ ਇੰਟਰਸਟ ਮੈਂ ਸਮਝਣਾ ਕਿ ਸ਼ਹਿਰ ਨਾਲ ਨਹੀਂ ਰਿਹਾ ਕਿ ਇਹ ਕਰਾਚੀ ਚਲੇ ਗਏ, ਫੈਸਲਾਬਾਦ ਚਲੇ ਗਏ, ਇਹ ਢਾਕੇ ਚਲੇ ਗਏ, ਕਲਕੱਤੇ ਚਲੇ ਗਏ ਤੇ ਇਹਨਾਂ ਨੇ ਫਿਰ ਪਿੱਛੇ ਉਸ ਤਰ੍ਹਾਂ ਤਵੱਜੋ ਨਹੀਂ ਦਿੱਤੀ ਆਪਣੇ ਸ਼ਹਿਰ ਤੇ ਜਿਸ ਤਰ੍ਹਾਂ ਦੇਣ ਦੀ ਜ਼ਰੂਰਤ ਸੀ।
ਜੀ ਸਰ, ਉੱਥੇ ਅਗਰ ਅਸੀਂ ਸ਼ਹਿਰ 'ਚ ਜਾਈਏ, ਜਿਹੜੇ ਸਾਡੇ ਨਾਲ ਦੋਸਤ ਸੁਣ ਰਹੇ ਨੇ, ਤੇ ਉਸ ਸ਼ਹਿਰ ਦੀਆਂ ਗਲੀਆਂ ਔਰ ਉਹਦੇ ਵਿੱਚ ਜਿਹੜੇ ਘਰ ਬਣੇ ਨੇ, ਉਹ ਬੜਾ ਹੀ ਖੂਬਸੂਰਤ ਜਿਹੜਾ ਨਾ ਉਹ ਘਰ ਨੇ ਉਹਨਾਂ ਦੇ, ਜਿਹੜਾ ਲੱਕੜੀ ਦਾ ਜਿਹੜਾ ਕੰਮ ਹੋਇਆ, ਉਹ ਬੜਾ ਹੀ ਜੀ ਬਿल्कुल ਖੂਬਸੂਰਤ ਜਿਹੜਾ ਨਜ਼ਰ ਆਉਂਦਾ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਤਰੱਕੀ ਦੇ ਹਵਾਲੇ ਨਾਲ ਵੀ ਅਸੀਂ ਗੱਲਬਾਤ ਤੁਸੀਂ ਕੀਤੀ ਕਿ ਵੀ ਉਹ ਨਹੀਂ ਐਡਾ, ਤੇ ਸਰ ਅਸੀਂ ਜਦੋਂ ਇਹਨਾਂ ਦੇ ਇਲਮੀ ਸ਼ਖਸੀਅਤ ਗੱਲ ਕਰੀਏ, ਉਹਦੇ ਵਿੱਚ ਅਬਦੁਲ ਸਲਾਮ ਦਾ ਵੀ ਨਾਂ ਆਉਂਦਾ ਹੈ, ਉਹ ਜਿਹੜੇ ਉੱਥੇ ਜਿਹੜਾ ਨੋਬਲ ਲੋਰੀਏਟ ਹੋਏ ਨੇ, ਤੇ ਉਸ हाँ ਤੋਂ वो जंग दे सन ਅੱਛਾ ਜੀ, अब्दुल ਉਹ सलाम ਚਨਿਓੜ सर ਦੇ जंग दे सन नहीं ਅੱਛਾ, चिनोड़ दे नहीं सन जंग दे सन जंग दे ਠੀਕ ਠੀਕ, ਤੇ ਹਾਂ ਬਲਕਿ ਮੈਂ ਇਹ ਤੁਹਾਡੇ ਪੋਸਟ ਤੇ ਪੜ੍ਹ ਰਿਹਾ ਸੀ, ਇਹ ਤੁਸੀਂ ਕੁਝ ਲਿਖਿਆ ਬਿਜਨੌਰ ਦੇ ਬਾਰੇ ਵਿੱਚ, ਤੁਸੀਂ ਕੋਈ ਗੱਲ ਕਰੋ, ਤੇ ਮੈਂ ਕੁਝ ਦੇਰ ਪਹਿਲੇ ਇਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਦੇਖ ਰਿਹਾ ਸੀ, ਕਿਸੇ ਸ਼ਖਸ ਨੇ ਲਿਖਿਆ ਸੀ ਕਿ ਕਾਇਦੇ ਆਜ਼ਮ ਜੁਮਰਾਤ ਜਾਂਦੇ ਹੋਇਆ ਚਨੌੜ ਗੁਜ਼ਰੇ। ਇਹ ਬੜੀ ਗਲਤ ਤਾਰੀਖੀ ਗੱਲ ਹੈ, ਐਸਾ ਨਹੀਂ ਹੈ, ਤਾਰੀਖ ਵਿੱਚ ਬਿਲਕੁਲ ਸਾਬਤ ਨਹੀਂ ਹੈ ਕਿ ਕਾਇਦੇ ਆਜ਼ਮ ਕਦੀ ਜੁਮਰਾ ਜਾਂ ਚਨੌੜ ਗਿਆ ਸਨ। ਝੁੰਬਰੇ ਤੇ ਕਦੀ ਵੀ ਨਹੀਂ ਆਇਆ ਕਾਇਦਾ। नहीं चिन्होट भी नहीं गया। जी सर, अच्छा मैं एक और गल कर लिया कि पार्टीशन दे वक्त मैं अपनी तहकीक दे मुताबिक, मालूमात दे मुताबिक इत्थे बड़ा पुरअमन तरीके नाल हिंदू कम्यूनिटी और सिख कम्यूनिटी माइग्रेट करके उधरले पंजाब चली गई सी। लोकां ने, मुकामी मुसलमानां ने बड़ा ताबन कीता सी उन्हां नाल, इलीट क्लास ने बड़ा शेल्टर दिता कि कोई ऐसा ना खुशगवार या बहुत तकलीफ दे वाकया कोई ऐसा नहीं होया जिंदी वजह तो अज कोई तकलीफ सन पहुंची, उसका जिक्र करदे होया। ते बड़े हिंदू कम्यूनिटी विच भी अच्छा एक होर है कि तुसी दिल्ली जाओ ना कदी, ते दिल्ली विच दो तनजीमां अज भी बड़ी तुहानूं स्ट्रांग नजर आंदियां ने जिन्हां दा तल्लक इस नाल है। एक ओल्ड रावियन गवर्नमेंट कॉलेज लाहौर दे पढ़े, उन्हां दी तनजीम उत्थे मौजूद है, और एक ओल्ड चिन्योटी एसोसीएशन जिहड़ी ना वो दिल्ली विच अज भी नजर आंदी है। कोई शख्स जिहड़ा इत्थों चला जाए चिन्योट दा, सिर्फ ये कह देवे मैं चिन्योट तो आया, उन्होंने खान पीन रहन सहन सारा फ्री मिल जाएगा। तुसी कदी जाओ तो ही कह दे मैं चिन्योट दे करीबों आया। जी बिल्कुल, ਅਸੀਂ ਤੇ ਜਦੋਂ ਕੋਈ ਮੈਂ ਪੋਸਟ ਪਾਈ ਸੀ ਕਿ ਕੋਈ ਗੱਲ ਲਿਖੋ ਤੇ ਉਹਦੇ ਥੱਲੇ ਇੱਕ ਦੋਸਤ ਨੇ ਲਿਖਿਆ ਸੀ ਕਿ ਸਫਾਇਰ ਗਰੁੱਪ ਹੋਵੇ, ਅਰਬਨ ਸੋਲ ਹੋਣ, ਜਿਹੜੇ ਬਾਹਰੋਂ ਦੂਸਰੇ ਮੁਲਕਾਂ ਤੋਂ ਲੋਕੀ ਸਾਨੂੰ ਸੁਣ ਰਹੇ ਨੇ, ਉਹਨਾਂ ਨੂੰ ਦੱਸ ਦਈਏ ਕਿ ਬੜੇ ਵੱਡੇ ਸਾਡੇ ਇੱਥੇ ਬਿਜ਼ਨਸ ਨੇ, ਤੁਸੀਂ ਸਰਚ ਵੀ ਕਰ ਸਕਦੇ ਹੋ ਇਹਨਾਂ ਨੂੰ, ਇਹ ਸਾਰੇ ਦੇ ਸਾਰੇ ਚਨਿਓਟ ਤੋਂ ਨੇ, ਤੇ ਚਨਿਓਟ ਦੇ ਵਿੱਚ ਮੇਰਾ ਖਿਆਲ ਇਹਨਾਂ ਦਾ ਕੋਈ ਵੀ ਆਊਟਲੈਟ ਨਹੀਂ ਹੈ। बिल्कुल, बड़ी तुसीं प्यारी गल कीती है। वही गल है कि जेडे इत्थों चले गए वो लगता है कि बिल्कुल चले गए, उन्होंने सिर्फ अपनी बोली नहीं छोड़ी, अपना कुन्ना नहीं छोड़िया, अपना सोन हलवा नहीं छोड़िया, बाकी शायद चिन्होट ही छोड़ दिता उन्होंने। ਲੋਕਾਂ ਦੇ ਉੱਥੇ ਦੇ ਖਾਣੇ, ਉੱਥੇ ਦੀ ਹਰ ਚੀਜ਼ ਪਸੰਦ ਹੈ, ਪਰ ਚਨਿਓਟ ਸ਼ਹਿਰ ਦੇ ਹਵਾਲੇ ਨਾਲ ਬਹੁਤ ਜਿਹੜਾ ਨਾ ਬਿਲਕੁਲ ਰਿਐਲਿਟੀ ਬਿਲਕੁਲ ਸਹੀ ਕਹਿ ਰਹੇ ਹੋ। ਤੇ ਸਰ ਬਹੁਤ ਸਾਰੇ ਦੋਸਤਾਂ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਉਹ ਅੱਲਾ ਦਿੱਤਾ ਲੂਣੇ ਵਾਲਾ ਜਿਹੜਾ ਉਹ ਵੀ ਤਾਂ ਚਨਿਓਟ ਦਾ ਐਗਜ਼ੈਕਟਲੀ ਜੀ ਬਿਲਕੁਲ। ਉਹ ਵੈਸੇ ਪ੍ਰੋਪਰ ਸ਼ਹਿਰ ਦਾ ਤੇ ਨਹੀਂ ਸੀ, ਲੇਕਿਨ ਡਿਸਟ੍ਰਿਕਟ ਚਨਿਓਟ ਉਹਦਾ ਨਾਲ ਇੱਕ ਪਿੰਡ ਲੂਣੇ ਵਾਲਾ, ਤੇ ਉਹ ਬਿਲਕੁਲ ਉਹ ਸਕਾਫਤੀ ਵਾਲੇ ਨਾਲ ਮੇਰਾ ਸ਼ਹਿਰ ਚਨਿਓਟ, ਜ਼ਿਲ੍ਹਾ ਜੰਗ ਸਜਣਾ, ਪਿਆਰ ਦਾ ਸਗਾਵਾਂ ਤੇਰੇ ਢੰਗ ਉਹ ਜ਼ਾਹਿਰ ਹੈ ਚਨਿਓਟ ਹੀ ਬਣਦਾ, ਬੇਸ਼ੱਕ ਨਾਲ ਪਿੰਡ ਸੀ ਤੇ ਉਹ ਡਿਸਟ੍ਰਿਕਟ ਤੇ ਉਹਦਾ ਚਨਿਓਟ ਹੀ ਬਣਦਾ ਨਾ ਜੀ, ਤੇ ਉਹਨਾਂ ਉਹ ਚਨਿਓਟੀ ਕਹਿਣਾ ਚਾਹੀਦਾ। ਬਿਲਕੁਲ ਅੱਲਾ ਦਿੱਤਾ ਲੂਣੇ ਵਾਲਾ ਸਾਡੀ ਉਸ ਸਕਾਫਤੀ ਵਾਲੇ ਨਾਲ ਇੱਕ ਬੜੀ ਸ਼ਨਾਖਤ ਹੈ, ਔਰ ਉਹ ਚਨਿਓਟ ਤੋਂ ਤਲਕ ਰੱਖਦਾ ਸੀ, ਕੋਈ ਸ਼ੱਕ ਨਹੀਂ ਜੀ। ਪ੍ਰੋਗਰਾਮ ਵਾਸਤੇ ਸਰ ਅਸੀਂ ਤੁਹਾਡੇ ਬੜੇ ਮਸ਼ਕੂਰ ਹਾਂ ਕਿ ਤੁਸੀਂ ਅੱਜ ਆਏ, ਔਰ ਇੰਨਾ ਖੂਬਸੂਰਤ ਪ੍ਰੋਗਰਾਮ ਹੋਇਆ। ਮੈਂ ਦੱਸਦਾ ਜਾਵਾਂ ਕਿ ਸਾਡੇ ਚੜ੍ਹਦੇ ਪੰਜਾਬ ਤੋਂ, ਖਾਸ ਕਰ ਚੜ੍ਹਦੇ ਪੰਜਾਬ ਤੋਂ, ਉਸ ਤੋਂ ਵੱਖ ਇੰਡੀਆ ਤੋਂ ਬਹੁਤ ਸਾਰੇ ਇਲਾਕਿਆਂ ਤੋਂ ਲੋਕਾਂ ਨੇ ਖੁਸੂਸੀ ਥੱਲੇ ਕਮੈਂਟ ਵੀ ਕੀਤੇ, ਮੈਸੇਜ ਵੀ ਕੀਤੇ, ਉਹਨਾਂ ਦੀਆਂ ਫੈਮਿਲੀਜ਼ ਅੱਜ ਪ੍ਰੋਗਰਾਮ ਵੇਖ ਰਹੀਆਂ ਸਰ, ਔਰ ਉਹ ਲਿਖ ਵੀ ਰਹੇ ਨੇ। ਮੈਂ ਉਹਨਾਂ ਨੂੰ ਜਿਹੜਾ ਹੈ ਉਹ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਬਿਲਕੁਲ ਆਪਣੀ ਸਾਰੀ ਗੱਲਬਾਤ ਲਿਖੋ, ਤੇ ਸਰ ਤੁਹਾਨੂੰ ਰਿਕੁਐਸਟ ਕਰਾਂਗਾ ਤੁਸੀਂ ਸਰ ਉਹਨਾਂ ਨੂੰ ਰਿਪਲਾਈ ਕਰ ਦੇਣਾ, ਉਹਨਾਂ ਦੇ ਕਮੈਂਟ ਜ਼ਰੂਰ ਕਰਨਾ ਸਰ। ਤੇ ਸਾਰਾ ਪ੍ਰੋਗਰਾਮ ਵਾਸਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਰ। ਤੁਸੀਂ ਥੈਂਕ ਯੂ ਸਰ, ਥੈਂਕ ਯੂ ਸਰ। ਜਾਣ ਲੱਗਿਆ ਤੁਹਾਨੂੰ ਸਰ ਜਾਣ ਲੱਗਿਆ ਤੁਹਾਨੂੰ ਤਾਂ ਦੋਤਰੇ ਦੀ ਸਲਾਮ ਮੁਬਾਰਕ ਵੀ ਦੇਣੀ। ਵੈਰੀ ਗੁੱਡ, ਬਹੁਤ ਸ਼ੁਕਰੀਆ ਸਰ, ਜਜ਼ਾਕਅੱਲਾ। ਸਾਰੇ ਦੋਸਤਾਂ ਨੇ ਦੇਣੀ ਸੀ ਕਿ ਡਾਕਟਰ ਸਾਹਿਬ ਦੋਤਰਾ ਪੈਦਾ ਹੋਇਆ ਜੀ। ਬਹੁਤ ਸ਼ੁਕਰੀਆ ਸਰ, ਇਹ ਮੇਰੇ ਵਾਸਤੇ ਤੇ ਬੜੀ ਆਨਰ ਵਾਲੀ ਗੱਲ ਹੈ ਕਿ ਤੁਸੀਂ ਇਸ ਮੌਕੇ ਤੇ ਯਾਦ ਰੱਖਿਆ, ਤੇ ਮੈਂ तमाम ਅਹਿਬਾਬ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਮੇਰੇ ਵਾਸਤੇ ਔਰ ਬੱਚੇ ਵਾਸਤੇ ਖੁਸੂਸੀ ਦੁਆ ਕਰਿਆ ਜੀ। ਬਹੁਤ ਸ਼ੁਕਰੀਆ ਸਰ, ਜੀ ਸਰ, ਬਹੁਤ ਬਹੁਤ ਦੁਆਵਾਂ ਸਰ ਤੁਹਾਡੇ ਵਾਸਤੇ ਸਰ ਜੀ। ਥੈਂਕ ਯੂ ਜੀ। ਸਾਰੇ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਬਹੁਤ ਬਹੁਤ ਸ਼ੁਕਰੀਆ, ਜਿਹੜੇ ਸਾਡੇ ਦੋਸਤ ਖਾਸ ਕਰ ਨਿਊਯਾਰਕ ਤੋਂ, ਸਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ YouTube ਤੇ ਔਰ Facebook ਤੇ ਮੌਜੂਦ
ਨੌਜਵਾਨ ਦੋਸਤ, ਪੰਜਾਬੀ ਦੇ ਹਵਾਲੇ ਨਾਲ ਕੰਮ ਕਰਨ ਵਾਲੇ ਦੋਸਤ ਔਰ ਸ਼ਹਿਰ ਦੇ ਹਵਾਲੇ ਨਾਲ ਕੰਮ ਕਰਨ ਵਾਲੇ ਦੋਸਤ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਔਰ ਸਾਡੇ ਲਾਲਪੁਰ ਦੇ ਵਿੱਚ ਬਹੁਤ ਸਾਰੇ ਚਨਿਓਟੀ ਸ਼ੇਖ ਵਸਦੇ ਨੇ, ਉਹ ਚਨਿਓਟੀ ਸ਼ੇਖ ਵੀ ਸਾਨੂੰ ਵੇਖ ਰਹੇ ਸਨ। ਖਾਲਿਦ ਗਾਂਧੀ ਸਾਹਿਬ ਮੈਨੂੰ ਨਜ਼ਰ ਆ ਰਹੇ ਨੇ, ਵੇਖ ਰਹੇ ਨੇ, ਔਰ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਦੋਸਤ ਸਾਨੂੰ ਵੇਖ ਰਹੇ ਸਨ। ਉਹਨਾਂ ਦੋਸਤਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਪ੍ਰੋਗਰਾਮ ਦਾ ਜਿਹੜਾ ਲਾਲਪੁਰ ਜੰਗ ਹਿਸਟੋਰੀਅਨ ਦਾ ਜਿਹੜਾ ਇਹ ਸਿਲਸਿਲਾ ਇਹ ਜਾਰੀ ਰਹੇਗਾ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਅੱਛੇ ਜਿਹੜੇ ਹਿਸਟਰੀ ਲੈਕਚਰ ਸੀਰੀਜ਼ ਹੋਵੇ ਜਾਂ ਸਿਟੀ ਐਜ਼ ਇਟ ਵਾਜ਼ ਹੋਵੇ, ਉਹਦੇ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਦੋਸਤਾਂ ਨੂੰ ਪੰਜਾਬ ਔਰ ਪੰਜਾਬੀ ਜ਼ੁਬਾਨ ਔਰ ਪੰਜਾਬ ਦੀ ਸਕਾਫਤ ਦੇ ਹਵਾਲੇ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਨੇੜੇ ਕਰ ਸਕੀਏ। ਅਸੀਂ ਪੰਜਾਬ ਦੀ ਤਾਰੀਖ ਨੂੰ ਇਕੱਠੇ ਕਰਨ ਦਾ ਜਿਹੜਾ ਆਰ ਕਰ ਰਹੇ ਹਾਂ, ਉਹ ਇਸ ਤਰ੍ਹਾਂ ਕਰ ਰਹੇ ਹਾਂ ਕਿ ਜਿੱਦਾਂ ਅਸੀਂ ਰਾਇਆ ਮੱਥਾ ਖਰਲ ਇੱਧਰ ਕੀਤਾ ਤੇ ਉਸ ਬੰਨੇ ਰਾਇਆ ਮੱਥਾ ਖਰਲ ਦਾ ਕੁਝ ਪਤਾ ਨਹੀਂ ਸੀ, ਤੇ ਇਸੇ ਤਰ੍ਹਾਂ ਹੀ ਜਦੋਂ ਉਧਰ ਭਗਤ ਸਿੰਘ ਦੀ ਗੱਲ ਹੋਈ ਤੇ ਇੱਧਰ ਕਹਿੰਦੇ ਸਨ ਸਿਲੇਬਸ 'ਚ ਨਹੀਂ ਪੜ੍ਹਾਇਆ ਜਾਂਦਾ। ਸੋ ਅਸੀਂ ਇੱਕ ਮਿਊਚੁਅਲ ਜਿਹਾ ਇੱਕ ਥਾਂ ਬਣਾ ਲਿਆ ਕਿ ਜਿੱਥੇ ਸਾਰੇ ਪੰਜਾਬ ਦੀ ਰਲਵੀਂ ਗੱਲ ਹੋਏਗੀ। ਦੋਵਾਂ ਪਾਸੇ ਬੜੀਆਂ ਖੂਬਸੂਰਤ ਗੱਲਾਂ ਨੇ, ਪੂਰੇ ਪੰਜਾਬ 'ਚ ਹੀ ਬੜੀ ਸੋਹਣੀ ਰੌਣਕ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਤਾਰੀਖ, ਪੰਜਾਬ ਦੀ ਪੂਰੀ ਤਾਰੀਖ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਪੂਰੀ ਤਾਰੀਖ ਕੋਈ ਹਿੱਸਾ ਰਹਿ ਨਾ ਜਾਵੇ, ਕੋਸ਼ਿਸ਼ ਤੇ ਇਹੀ ਕਰਾਂਗੇ। ਤੇ ਪੰਜਾਬ ਦੀ ਆਪਣੀ ਬੋਲੀ ਵਿੱਚ, ਪੰਜਾਬੀ ਵਿੱਚ ਇਹ ਆਰਕਾਈਵ ਬਣੇ। ਔਰ ਮੈਂ ਹਰ ਪ੍ਰੋਗਰਾਮ ਤੋਂ ਬਾਅਦ ਇਹ ਰਿਕੁਐਸਟ ਜ਼ਰੂਰ ਕਰਨਾ ਕਿ ਜਿਹੜੇ ਸਾਡੇ ਲਿਖਣ ਵਾਲੇ ਲਿਖਾਰੀ ਨੇ, ਚਾਹੇ ਉਹ ਨਿਊਜ਼ਪੇਪਰ 'ਚ ਲਿਖਦੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਪਿਛਲੇ ਦਿਨਾਂ ਮਾਜਦ ਸ਼ੇਖ ਹੋਰਾਂ ਨੇ ਲਿਖਿਆ, ਪ੍ਰਿਆ ਅਟਵਾਲ ਦਾ ਲੈਕਚਰ ਸੀ ਸਾਡੇ ਨਾਲ, ਉਹਨਾਂ ਨੇ ਮਹਾਰਾਣੀਆਂ ਤੇ ਲੈਕਚਰ ਕੀਤਾ ਸੀ, ਔਰ ਉਹਦੇ ਬਾਅਦ ਨਾਲ ਉਹਨਾਂ ਨੇ ਸਾਡਾ ਲਿਖਿਆ, ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਲਾਲਪੁਰ ਜੰਗ ਹਿਸਟੋਰੀਅਨ ਦੀ ਜਿਹੜੀ ਪੰਜਾਬੀ ਨੂੰ ਲੈ ਕੇ ਗੱਲ ਸੀ, ਉਹਦੇ ਤੇ ਬੜਾ ਖੂਬਸੂਰਤ ਲਿਖਿਆ। ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ, ਅੱਜ ਵੀ ਸੁਣਦੇ ਹੋਣਗੇ ਤੇ ਅਸੀਂ ਉਹਨਾਂ ਦਾ ਆਨਲਾਈਨ ਸ਼ੁਕਰੀਆ ਵੀ ਅਦਾ ਕਰਨੇ ਹਾਂ। ਤੇ ਜਿਹੜੇ ਦੋਸਤ ਨਿਊਜ਼ਪੇਪਰ 'ਚ ਲਿਖ ਰਹੇ ਨੇ, ਜਾਂ ਮੈਂ ਕਹਿੰਦਾ ਕਿ ਲਿਖਣਗੇ, ਕਿ ਉਹ ਵੀ ਜ਼ਰੂਰ ਇਹਨੂੰ, ਇਸ ਜਿਹੜੇ ਲੈਕਚਰ ਹੁੰਦੇ ਨੇ ਸਾਡੇ ਸਕਾਲਰਸ ਆਉਂਦੇ ਨੇ, ਉਹਨਾਂ ਨੂੰ ਸਾਈਟ ਕਰਨ। ਇਸ ਤੋਂ ਬਾਅਦ ਜਿਹੜੇ ਥੀਸਿਸ ਕਰ ਰਹੇ ਨੇ ਸਟੂਡੈਂਟ ਮੁਖਤਲਿਫ ਯੂਨੀਵਰਸਿਟੀਜ਼ ਦੇ ਵਿੱਚ, ਉਹ ਵੀ ਪਲੀਜ਼ ਇਸ ਕੰਮ ਨੂੰ ਜ਼ਰੂਰ ਸਾਈਟ ਕਰਨ। ਔਰ ਸਾਡੇ ਨਾਲ ਕਿਉਂਕਿ ਬਹੁਤ ਸੀਨੀਅਰ ਪ੍ਰੋਫੈਸਰ ਸਕਾਲਰਸ ਮੌਜੂਦ ਨੇ, ਉਹ ਜਦੋਂ ਆਪਣਾ ਰਿਸਰਚ ਪੇਪਰ ਲਿਖਣ, ਸਾਡੀ ਖਾਸ ਕਰ ਉਹਨਾਂ ਨੂੰ ਹੈ ਵੇ ਕਿ ਇਸ ਨਾਲ ਅਸੀਂ ਇਨਕਰੇਜ ਹੋਵਾਂਗੇ, ਸਾਨੂੰ ਲੱਗੇਗਾ ਕਿ ਕੰਮ ਚੰਗਾ ਚੱਲ ਪਿਆ, ਕਿ ਜੇ ਉਹ ਸਾਡੇ ਇਸ ਆਰਕਾਈਵ ਨੂੰ ਸਾਈਟ ਕਰਨ ਆਪਣੇ ਪੇਪਰਸ ਦੇ ਵਿੱਚ ਔਰ ਆਪਣੇ ਰਿਸਰਚ ਪ੍ਰੈਜੈਂਟੇਸ਼ਨ ਦੇ ਵਿੱਚ, ਤੇ ਉਹਨਾਂ ਦਾ ਬਹੁਤ-ਬਹੁਤ ਅਸੀਂ ਮਸ਼ਕੂਰ ਹੋਵਾਂਗੇ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਮਿਲਦੇ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।